ਨੂੰ ਲੈ ਕੇ ਇੱਕ ਵੱਡਾ ਮਸਲਾ ਜਿਹੜਾ ਉਹ ਬਣਦਾ ਆ ਰਿਹਾ ਹੈਗਾ ਆ। ਸੋ ਆਪਾਂ ਥੋੜ੍ਹੇ ਦਿਨ ਪਹਿਲਾਂ ਜਦੋਂ ਟਰੱਕਿੰਗ ਸ਼ੋਅ ਦੇ ਉੱਤੇ ਗਏ, ਸਾਡੇ ਨਾਲ ਉਸ ਟਾਈਮ ਦੇ ਉੱਤੇ ਸਾਰਜੈਂਟ ਚੌਹਾਨ ਜਿਹੜੇ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰਦੇ ਨੇ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਸੋਸ਼ਲ ਇਸ਼ੂਜ਼ ਉਹਨਾਂ ਦੇ ਵਿੱਚ ਜਿਹੜੀ ਉਹ ਪ੍ਰੋਬਲਮ ਆ ਰਹੀ ਹੈਗੀ ਆ। ਦੂਜੇ ਪਾਸੇ ਕੱਲ੍ਹ ਆਪਾਂ ਇੱਕ ਜਿਹੜੀ ਉਹ ਖਬਰ ਕੀਤੀ ਸੀ ਵੀ ਜਿਹਦੇ ਵਿੱਚ ਆਪਾਂ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਮੁੰਡਾ ਅਮਰਜੋਤ ਮੰਗਟ, ਉਸ ਨੇ ਜੋ ਉੱਥੇ ਕਾਰਾ ਕੀਤਾ, ਪਹਿਲੋਂ ਟਰੱਕ ਚੋਰੀ, ਫਿਰ ਡੀਜ਼ਲ ਚੋਰੀ, ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਟਰੈਕਟਰ ਚੋਰੀ ਦੇ ਇਲਜ਼ਾਮ ਦੇ ਵਿੱਚ ਫਿਰ ਜਿਹੜਾ ਨਾਲ ਦੇ ਨਾਲ ਫੜ ਲਿਆ ਗਿਆ। ਸੋ ਇਹਨਾਂ ਮੁੱਦਿਆਂ ਦੇ ਉੱਤੇ, ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ ਵੀ ਕਿਉਂ ਆਵਾ ਜਿਹੜਾ ਉਹ ਲਗਾਤਾਰ ਉਤਰਿਆ ਆ, ਤੇ ਨਾਲ ਦੇ ਨਾਲ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ ਵੀ ਇਹਦਾ ਸੋਲਿਊਸ਼ਨ ਕੀ ਹੋ ਸਕਦਾ ਹੈ। ਜੀ ਪ੍ਰਵੀਨ ਜੀ। ਇਹ ਨਹੀਂ ਹੈਗਾ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਬਦਨਾਮ ਕਰਦੇ ਹਾਂ। ਕਈ ਵਾਰੀ ਲੋਕਾਂ ਨੂੰ ਐ ਲੱਗਦਾ ਕਿ ਤੁਸੀਂ ਗੱਲ ਕਿਉਂ ਕਰਦੇ ਆ, ਜਿਹੜੀ ਕੋਈ ਏਦਾਂ ਦੀ ਗੱਲ ਹੋ ਜਾਂਦੀ ਆ। ਜੇ ਅਸੀਂ ਨਹੀਂ ਗੱਲਾਂ ਇਹ ਕਰਾਂਗੇ ਆਪਣੀ ਕਮਿਊਨਿਟੀ ਦੀਆਂ ਕਿ ਸਾਨੂੰ ਸੁਧਰਨੇ ਦੀ ਲੋੜ ਆ, ਤੇ ਹੋਰ ਦੂਜਿਆਂ ਨੇ ਤਾਂ ਨਹੀਂ ਕਰਨਾ। ਕਈ ਵਾਰੀ ਅਸੀਂ ਇੰਗਲਿਸ਼ ਮੀਡੀਅਮ ਨੂੰ ਪੜ੍ਹਦੇ ਨਹੀਂ, ਇਹ ਸਾਡਾ ਇੱਕ ਇੰਗਲਿਸ਼ ਦਾ ਦੂਜੀ ਭਾਸ਼ਾ ਦਾ ਬੈਰੀਅਰ ਵੀ ਹੁੰਦਾ ਆ। ਇਸ ਕਰਕੇ ਸਾਨੂੰ ਇਉਂ ਲੱਗਦਾ ਆ ਕਿ ਦੂਜੇ ਲੋਕਾਂ ਨੂੰ ਸਾਡੀਆਂ ਗੱਲਾਂ ਦਾ ਪਤਾ ਨਹੀਂ ਲੱਗਦਾ। ਜਿੱਥੇ ਅਸੀਂ ਆਪਣੇ ਆਪ ਨੂੰ ਉੱਚੇ ਚੱਕਣਾ, ਜਿੱਥੇ ਸਾਰੀ ਦੁਨੀਆ ਮੰਨਦੀ ਕਿ ਪੰਜਾਬੀ ਬਹੁਤ ਮਿਹਨਤੀ ਲੋਕ ਆ, ਜੀ ਬਹੁਤ ਓਨੈਸਟ ਲੋਕ ਆ, ਬਹੁਤ ਆਪਣੇ ਹੱਥਾਂ ਦੀ ਮਿਹਨਤ ਕਰਕੇ ਖਾਣ ਵਾਲੇ ਲੋਕ ਆ, ਪਰ ਉੱਥੇ ਜਿੱਥੇ ਏਦਾਂ ਦਾ ਵੀ ਥੋੜੇ ਬਹੁਤੇ ਕਈ ਕੀੜ ਮਕੌੜੇ ਹੁੰਦੇ ਆ, ਉਹ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਜਾਂਦੇ ਆ। ਹੁਣ ਵੱਡੀ ਉਦਾਹਰਨ ਇਹੀ ਹੈਗੀ ਆ ਵੀ ਜਦੋਂ ਹੋਰ ਕਿਸੇ ਕਮਿਊਨਿਟੀ ਦੇ ਵਿੱਚ ਕਿਸੇ ਬੰਦੇ ਦੇ ਕੋਲੋਂ ਦੀ, ਕਿਸੇ ਕਲਰ ਬੰਦੇ ਦੇ ਕੋਲ ਦੀ ਆਪਾਂ ਲੰਘਦੇ ਹਾਂ, ਜਾਂ ਆਪਾਂ ਦੇਖਦੇ ਹਾਂ ਵੀ ਚੀਜ਼ਾਂ ਬਾਹਰ ਪਈਆਂ ਆ, ਸਾਡੀਆਂ ਚੀਜ਼ਾਂ ਨਾਲ ਕੋਈ ਚੱਕ ਲੈ, ਉਸ ਕਮਿਊਨਿਟੀ ਦੇ ਵਿੱਚੋਂ ਲੰਘਣਾ ਆ, ਜਾਂ ਕੋਈ ਬੰਦੇ ਫਿਰਦੇ ਆ, ਆਪਾਂ ਉਹ ਕਮਿਊਨਿਟੀ ਬਦਨਾਮ ਹੋ ਜਾਂਦੀ। ਸਾਰੇ ਲੋਕ ਉੱਦਾਂ ਦੇ ਉਹ ਨਹੀਂ ਹੁੰਦੇ, ਸਾਰੇ ਉਹਨਾਂ ਦੇ ਵਿੱਚ ਲੋਕ ਉਹ ਨਹੀਂ ਹੁੰਦੇ ਜਿਹੜੇ ਚੋਰੀਆਂ ਟਕਾਰੀਆਂ ਕਰਦੇ ਆ। ਸਾਨੂੰ ਇਹ ਡਰ ਲੱਗਦਾ ਕਿਤੇ ਸਾਡੇ ਤੇ ਇਹ ਧੱਬਾ ਨਾ ਲੱਗ ਜਾਵੇ, ਸਾਡੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਇਹ ਚੀਜ਼ਾਂ ਫੇਸ ਨਾ ਕਰਨੀਆਂ ਪੈਣ ਕਿ ਇਹ ਤਾਂ ਇੱਦਾਂ ਦੇ ਆ, ਚੀਜ਼ ਬਾਹਰ ਨਹੀਂ ਰੱਖਣੀ। ਜਾਂ ਤੁਸੀਂ ਗੈਸ ਪਾਉਣ ਦੀ ਗੱਲ ਕਰ ਲਓ, ਕਿਹੜੀ ਚੀਜ਼ ਦਾ ਘਾਟਾ ਆ, ਅਸੀਂ ਬਾਹਰ ਆਣ ਕੇ ਕੀ ਨਹੀਂ ਕੀਤਾ। ਅਸੀਂ ਬਹੁਤ ਵੱਡੇ ਵੱਡੇ ਬਿਜ਼ਨਸ ਖੜੇ ਕਰ ਲਏ ਆ, ਅਸੀਂ ਆਪਣੇ ਬਿਜ਼ਨਸਾਂ ਦੇ ਮਾਲਕ ਆ, ਅਸੀਂ ਰੋਟੀ ਕਮਾ ਕੇ ਖਾਂਦੇ ਆ। ਸਾਡੇ ਵਿੱਚ ਕੋਈ ਉਹੀ ਕਿਤੇ ਕਿਸੇ ਨੇ ਕੋਈ ਦੇਖਿਆ ਹੋਊਗਾ ਜਿਹੜਾ ਹੱਥ ਫੈਲਾ ਕੇ ਮੰਗਦਾ ਆ। ਜੀ ਬਲਵਿੰਦਰ ਜੀ, ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਕਿਉਂਕਿ ਆਪਣੇ ਨਾਲ ਸਾਰਜੈਂਟ ਚੌਹਾਨ ਜਿਹੜੇ ਉਹ ਇਸ ਟਾਈਮ ਜੁੜ ਚੁੱਕੇ ਆ, ਜਿਨ੍ਹਾਂ ਨੇ ਆਪਣੇ ਨਾਲ ਇਹ ਸੋਸ਼ਲ ਇਸ਼ੂਜ਼ ਦੇ ਬਾਰੇ ਜਿਹੜੀ ਉਸ ਟਾਈਮ ਦੇ ਉੱਤੇ ਗੱਲ ਕੀਤੀ ਸੀ, ਕਿਉਂਕਿ ਇਹਨਾਂ ਦੀ ਸ਼ਿਫਟ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੀ ਹੈ। ਸੋ ਆਪਾਂ ਉਹਨਾਂ ਦੇ ਨਾਲ ਥੋੜ੍ਹੀ ਜਿਹੀ ਗੱਲ ਕਰਕੇ ਤੇ ਫਿਰ ਆਪਾਂ ਤੁਹਾਡੇ ਵਿਚਾਰਾਂ ਵੱਲ ਨੂੰ ਵੱਧਦੇ ਹਾਂ। ਮਾਫੀ ਚਾਹੁੰਦਾ ਮੈਂ ਵੀ ਤੁਹਾਨੂੰ ਵਿੱਚ ਜਿਹੜਾ ਉਹ ਕੱਟਣਾ ਪੈ ਰਿਹਾ। ਜੀ ਸੋ ਸਾਰਜਨ ਚੌਹਾਨ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਜੀ ਸੋ ਸਾਰਜਨ ਚੌਹਾਨ, ਆਪਾਂ ਉਸ ਦਿਨ ਮਿਲੇ ਸੀਗੇ ਜਿਹੜੇ ਟਰੱਕਿੰਗ ਸ਼ੋਅ ਦੇ ਉੱਤੇ। ਸੋ ਇਹ ਦੱਸਦੇ ਜਾਈਏ, ਸਾਰਜਨ ਚੌਹਾਨ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰ ਰਹੇ ਆ। ਸੋ ਇਹ ਲੰਮੇ ਸਮੇਂ ਤੋਂ ਉਹਨਾਂ ਦੇ ਨਾਲ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ। ਸੋ ਜਦੋਂ ਪੁਲਿਸ ਦੇ ਵਿੱਚ ਕੋਈ ਹੁੰਦਾ ਹੈ, ਕੋਈ ਲਾ ਐਨਫੋਰਸਮੈਂਟ ਆਫਿਸਰ ਹੁੰਦਾ ਆ, ਉਹ ਕੀ ਘਟ ਰਿਹਾ ਆ ਕਮਿਊਨਿਟੀ ਦੇ ਵਿੱਚ, ਪੂਰੇ ਸਿਟੀ ਦੇ ਵਿੱਚ ਕਿਸ ਕਮਿਊਨਿਟੀ ਦੀ ਕੀ ਪ੍ਰੋਬਲਮ ਆ, ਜਾਂ ਕਿੱਥੇ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਆ, ਉਹਨਾਂ ਦੀ ਉਸ ਪੱਖ ਤੋਂ ਜਿਹੜੀ ਉਹ ਨਜ਼ਰ ਰਹਿੰਦੀ ਆ। ਸੋ ਉਸ ਦਿਨ ਸਾਰਜੈਂਟ ਚੌਹਾਨ ਹੁਣਾਂ ਨੇ ਦੱਸਿਆ ਵੀ ਇਹ ਇੱਕ ਇੱਥੇ ਪ੍ਰੋਬਲਮ ਜਿਹੜੀ ਉਹ ਆ ਰਹੀ ਆ, ਮੈਨਰਿਜ਼ਮ ਦੀ ਜਿਹੜੀ ਬੜੀ ਪ੍ਰੋਬਲਮ ਆ ਰਹੀ ਆ। ਕੁਛ ਜਿਹੜੀਆਂ ਗੱਲਾਂ ਆ ਉਹ ਆਪਾਂ ਇੱਥੇ ਉੱਥੋਂ ਨਾਲ ਕਈਆਂ ਨੇ ਜਿਹੜੀਆਂ ਲੈ ਆਂਦੀਆਂ। ਇਹਦੇ ਵਿੱਚ ਇਹ ਨਹੀਂ ਅਸੀਂ ਕਹਿ ਰਹੇ ਵੀ ਸਾਰੇ ਦੇ ਸਾਰੇ ਜਰਨਲਾਈਜ਼ ਨਹੀਂ ਕਰ ਰਹੇ, ਇਹ ਕੁਛ ਕੁ ਲੋਕਾਂ ਦੀ ਜਿਹੜੀ ਇਹ ਪ੍ਰੋਬਲਮ ਆ। ਪਰ ਜਿੱਦਾਂ ਪਹਿਲੋਂ ਬਲਵਿੰਦਰ ਜੀ ਦੱਸ ਰਹੇ ਸੀਗੇ ਵੀ ਕੁਛ ਕੁ ਲੋਕ ਜਦੋਂ ਇਦਾਂ ਕਰਦੇ ਆ ਤੇ ਫਿਰ ਭਾਈ ਸਾਰੀ ਦੀ ਸਾਰੀ ਕਮਿਊਨਿਟੀ ਜਿਹੜੀ ਉਹ ਬਦਨਾਮ ਹੋਣ ਲੱਗ ਜਾਂਦੀ ਆ। ਸੋ ਸਾਰਜਨ ਚੌਹਾਨ, ਜੇ ਤੁਸੀਂ ਆਪਾਂ ਇਸ ਦੇ ਵਿੱਚ ਗੱਲ ਕਰੀਏ, ਜਿਹੜੀ ਤੁਸੀਂ ਉਸ ਦਿਨ ਜ਼ਿਕਰ ਕੀਤਾ ਸੀ, ਗੱਲ ਕੀਤੀ ਸੀ ਵੀ ਇਹ ਇੱਕ ਜਿਹੜਾ ਸੋਸ਼ਲ ਇਸ਼ੂ ਆਪਣੇ ਸਾਹਮਣੇ ਆ ਰਿਹਾ ਹੈਗਾ ਆ, ਜਿਹਦੇ ਕਰਕੇ ਬਾਅਦ ਦੇ ਵਿੱਚ ਫਿਰ ਪੂਰੀ ਕਮਿਊਨਿਟੀ ਬਦਨਾਮ ਹੋ ਜਾਂਦੀ ਆ ਵੀ ਇਹ ਤਾਂ ਸਾਰੇ ਸ਼ਾਇਦ ਇਦਾਂ ਦੇ ਹੀ ਹੋਣਗੇ। ਹਾਂਜੀ, ਬਿਲਕੁਲ ਸਹੀ ਗੱਲ ਕੀ ਹੈ, ਭੈਣ ਜੀ ਨਹੀਂ ਹੋਣੀ ਹੈ। ਬਟ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਹੈਗੀ ਆ, ਬਹੁਤ ਇਸ ਕੰਟਰੀ 'ਚ ਆ ਕੇ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ। ਸਾਨੂੰ ਮਾਣ ਹੈ ਇਸ ਪੰਜਾਬੀ ਹੋਣ ਦਾ ਇਸ ਕੰਟਰੀ ਦੇ ਵਿੱਚ। ਜਿਹੜੀ ਸਾਰੀ ਵਧੀਆ ਵਧੀਆ ਚੀਜ਼ਾਂ ਕੀਤੀਆਂ, ਉਹਦਾ ਸਾਨੂੰ ਪ੍ਰਾਊਡ ਹੋਣ ਦੀ ਫੀਲਿੰਗ ਆਉਂਦੀ ਆ। ਪਰ ਜਿਹੜੀ 10% ਤੋਂ ਘੱਟ ਜਿਹੜੀ ਸਾਡੀ ਪਾਪੂਲੇਸ਼ਨ ਹੈਗੀ ਆ ਫਰੈਜ਼ਨੋ ਦੇ ਵਿੱਚ, ਕਈ ਲੋਕਾਂ ਨੂੰ ਜਿਹੜੇ ਹੁਣ ਸਾਨੂੰ ਕਈ ਲੋਕਾਂ ਸਾਡੇ ਜਿਹੜੇ ਹੈਗੇ ਆ ਪੰਜਾਬੀ ਆਪਣੇ, ਉਹਨਾਂ ਨੂੰ ਮੈਨਰਿਜ਼ਮ ਦੀ ਪ੍ਰੋਬਲਮ ਹੈਗੀ ਆ ਮਾੜੀ ਮੋਟੀ, ਜਿਹੜੀ ਹੁਣ ਮੈਂ ਆਪਣੀ ਸਿਚੁਏਸ਼ਨ ਕ੍ਰੀਏਟ ਕਰਦਾ। ਜੇ
ਸਰਕਮਸਟੈਂਸਸ ਆਪਣੇ ਕੋਲੋਂ ਲਾਉਣਾ। ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਕਮਿਊਨਿਟੀ ਮੈਂਬਰਾਂ ਨੇ ਦੱਸੀ ਆ ਉਹੀ ਰਿਪੀਟ ਕਰਦਾ। ਜੀ ਜੋ ਮੈਨੂੰ ਲੋਕਾਂ ਨੇ ਪੁੱਛਿਆ ਕਿ ਇਦਾਂ ਕਿਉਂ ਹੋ ਰਹੀ ਹੈ, ਤੁਸੀਂ ਕੀ ਕਰ ਸਕਦੇ ਹੋ, ਉਹੀ ਮੈਸੇਜ ਅਸੀਂ ਪੈਸ ਔਨ ਕਰਨਾ ਚਾਹੁੰਦੇ ਹਾਂ ਕਿ ਇਹ ਗੱਲਾਂ ਹੈਗੀਆਂ। ਅਸੀਂ ਹੁਣ ਇੰਨੇ ਚਿਰ ਦੇ ਅਸੀਂ ਪੁਲਿਸ ਡਿਪਾਰਟਮੈਂਟ ਕੰਮ ਕਰਦੇ, ਕਦੇ ਵੀ ਨਹੀਂ ਕੋਈ ਪੰਜਾਬੀਆਂ ਦੀ ਕੋਈ ਕੰਪਲੇਂਟ ਆਈ, ਨਾ ਕਦੇ ਕੋਈ ਹੋਮਲੈਸ ਪੰਜਾਬੀ ਦੇਖਿਆ, ਨਾ ਕੋਈ ਇਦਾਂ ਦੀ ਹਾਈ ਰੇਟ ਆਫ DUIs ਦੇਖੀਆਂ, ਨਾ ਡੋਮੈਸਟਿਕ ਵਾਇਲੈਂਸ ਇਸ਼ੂਜ਼ ਇੰਨੇ ਹੁੰਦੀਆਂ ਸੀ। ਮਾੜੀ ਮੋਟੀ ਚੀਜ਼ਾਂ ਹੁੰਦੀਆਂ ਸੀ ਵੀ ਐਡੀ ਐਡੀ ਵੱਡੀਆਂ ਡਰੱਗਸ ਪ੍ਰੋਬਲਮਸ ਨਹੀਂ ਹੁੰਦੀ ਸੀ। ਸਾਰੇ ਹੁਣ ਪੁਲਿਸ ਡਿਪਾਰਟਮੈਂਟ ਦੇ ਅਫਸਰ ਵੀ ਕਹਿੰਦੇ ਸੀ ਪੰਜਾਬੀ ਆਂਦੀ ਤਾਂ ਬੱਲੇ ਬੱਲੇ ਆ, ਇਹਦਾ ਪ੍ਰੋਬਲਮਸ ਨਹੀਂ ਆਉਂਦੇ। ਇਹ ਹਾਰਡ ਵਰਕਰਸ ਆ, honest people ਆ, and always hard working, ਬਿਜ਼ਨਸ ਕ੍ਰੀਏਟ ਕਰਦੇ ਆ, ਜੌਬਸ ਕ੍ਰੀਏਟ ਕਰਦੇ ਆ, ਐਂਡ ਉਹਨਾਂ ਨੂੰ ਵੀ ਪਤਾ ਲੱਗਦਾ ਸੀ ਕਿ ਪੰਜਾਬੀ ਵੈਰੀ ਗੁੱਡ ਪੀਪਲ ਹੈ ਸਾਡੇ ਕਮਿਊਨਿਟੀ ਲਈ। ਹੁਣ 2 ਸਾਲਾਂ 3 ਸਾਲਾਂ ਦੇ ਵਿੱਚ ਥੋੜੀ ਚੇਂਜਸ ਆ ਗਈਆਂ। ਇਹ ਨਹੀਂ ਹੈਗਾ ਕਿ ਸਾਰੇ ਪੰਜਾਬੀ ਕੰਮ ਖਰਾਬ ਕਰਦੇ, ਨਹੀਂ, ਇਹ ਤਾਂ ਬਿਲਕੁਲ ਗਲਤ ਗੱਲ ਆ। ਇਹ ਤਾਂ 10% ਤੋਂ ਘੱਟ ਹੀ ਆ ਲੋਕੀ ਜਿਹੜੇ ਕੰਮ ਖਰਾਬ ਕਰ ਰਹੇ ਆ। ਕਿ ਲੋਕੀ ਹੁਣ DUIs ਪ੍ਰੋਬਲਮਸ ਆਉਂਦੀਆਂ। ਇੱਕ ਤਾਂ ਹਰਾਸਮੈਂਟ ਦੀ ਗੱਲ ਵੀ ਲੋਕਾਂ ਨੇ ਮੈਨੂੰ ਸ਼ੇਅਰ ਕੀਤੀ ਆ ਕਿ ਕਈ ਵਾਰੀ ਜਦੋਂ ਕਿਤੇ ਜਾਂਦੇ ਆ ਹਰਾਸਮੈਂਟ ਸ਼ੁਰੂ ਹੁੰਦੀ, ਕਈ ਲੋਕੀ ਫੋਲੋ ਕਰਦੇ ਆ, ਕਈ ਲੋਕੀ ਉਹਨਾਂ ਨੂੰ ਅਨਕੰਫਰਟੇਬਲ ਫੀਲ ਕਰਾਉਂਦੇ ਆ। ਹੁਣ ਇਹ ਚੀਜ਼ਾਂ ਅਸੀਂ ਤਾਂ ਚਾਹੁੰਦੇ ਨਹੀਂ ਹੈਗੇ ਆਪਣੀ ਕਮਿਊਨਿਟੀ ਦੇ ਵਿੱਚ ਹੋਵੇ। ਅਸੀਂ ਆਪਣੇ ਨਿਆਣਿਆਂ ਨੂੰ ਸਿਖਾਉਣਾ ਚਾਹੁੰਦੇ ਘਰਾਂ ਦੇ ਵਿੱਚ ਕਿ ਤੁਸੀਂ ਮੈਨਰਿਜ਼ਮ ਨਾਲ ਰਹੋ, ਰਿਸਪੈਕਟਫੁਲ ਰਹੋ, ਆਪਣਾ ਪੰਜਾਬੀਆਂ ਦਾ ਨਾਂ ਰੋਸ਼ਨ ਕਰੋ। ਹੁਣ ਇੰਨੀ ਦੂਰ ਅਸੀਂ ਆਏ ਆ ਅਮਰੀਕਾ ਦੀ ਕੰਟਰੀ ਦੇ ਵਿੱਚ, ਇਹ ਅਸੀਂ ਇੱਥੇ ਤਰੱਕੀ ਕਰਨ ਆਏ ਆ, ਬੈਟਰ ਲਾਈਫ ਜੀਣ ਆਏ ਆ, ਅਮਰੀਕਨ ਡ੍ਰੀਮ ਮੰਗਦੇ ਅਸੀਂ, ਸੋ ਉਹੀ ਪੈਸ ਔਨ ਕਰਨਾ ਚਾਹੁੰਦੇ ਆ ਜੀ। ਸੋ ਬਿਲਕੁਲ ਸਰਜਨ ਚੌਹਾਨ, ਜਿੱਦਾਂ ਇਹ ਚੀਜ਼ਾਂ ਆਪਾਂ ਦੇਖ ਰਹੇ ਹਾਂ, ਸੋ ਜਦੋਂ ਆਪਾਂ ਇਹ ਗੱਲ ਕੀਤੀ ਨਾ ਬਾਅਦ ਦੇ ਵਿੱਚ ਆਪਾਂ ਨੂੰ ਕਈਆਂ ਨੇ ਕਾਲ ਕੀਤੀ, ਨਹੀਂ ਜੀ ਤੁਸੀਂ ਜਾਣ ਕੇ ਕਹਿ ਰਹੇ ਆ, ਇੱਦਾਂ ਨਹੀਂ ਆ। ਹੁਣ ਤੁਸੀਂ ਦੇਖੋ ਵੀ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਖੁਦ ਆਪਸ ਦੇ ਵਿੱਚ ਇਹ ਗੱਲਾਂ ਆ, ਤੇ ਨਾਲ ਦੇ ਨਾਲ ਲੋਕ ਆ ਕੇ ਜਿਹੜੇ ਆਪਣੇ ਹੁਣ 5 ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈਗੇ, ਇਕੱਲੀ ਫ੍ਰੈਜ਼ਨੋ ਸਿਟੀ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਆਹ ਚੀਜ਼ਾਂ ਹੋ ਰਹੀਆਂ, ਉਹਨਾਂ ਨੂੰ ਲੋਕਾਂ ਨੂੰ ਇਸ ਚੀਜ਼ ਦੀ ਜਿਹੜੀ ਉਹ ਤਕਲੀਫ ਆ, ਪ੍ਰੋਬਲਮ ਆ, ਖਾਸ ਕਰਕੇ ਕੁੜੀਆਂ ਨੂੰ। ਕੋਈ ਫੋਨ ਨੰਬਰ ਮੰਗ ਰਿਹਾ, ਕੋਈ ਇਹ ਸੇਮ ਇਸ਼ੂ ਸਰਜਨ ਚੌਹਾਨ ਤੇ ਬਲਵਿੰਦਰ ਜੀ ਆਪਾਂ ਦੇਖਿਆ ਵੀ ਜਦੋਂ ਬੇਕਰਸਫੀਲਡ ਦੇ ਵਿੱਚ ਆਪਾਂ ਗਏ ਸੀ, ਉੱਥੇ ਵੀ ਕੁਝ ਕਮਿਊਨਿਟੀ ਜਿਹੜੇ ਮੈਂਬਰਸ ਆ ਉਹਨਾਂ ਨੇ ਚੱਕਿਆ, ਯਾਰ ਇਦਾਂ ਦਾ ਕੰਮ ਜਿਹੜਾ ਉਹ ਹੋਣ ਲੱਗ ਗਿਆ। ਸੋ ਦੈਟਸ ਰੀਅਲੀ ਸੈਡ। ਆਪਾਂ ਇੱਥੇ ਇੱਕ ਚੰਗਾ ਐਗਜ਼ਾਮਪਲ ਲੈ ਕੇ ਆਉਣਾ ਆ, ਚੰਗੀ ਐਗਜ਼ਾਮਪਲ ਸੈੱਟ ਕਰਨੀ ਆ, ਨਾ ਕਿ ਬੈਡ ਐਗਜ਼ਾਮਪਲ। ਹੁਣ ਇੱਕ ਜਿਹੜੀਆਂ ਇਹ ਗੱਲਾਂ ਤੁਸੀਂ ਕੀਤੀਆਂ, ਕੱਲ ਦੇਖ ਲਓ ਸਰਜਨ ਚੌਹਾਨ, ਕੀ ਆਪਾਂ ਦੇਖਿਆ, ਉਹ ਮੁੰਡਾ ਜਿਹੜਾ ਅਮਰਜੋਤ ਆ, ਪਹਿਲੋਂ ਟਰੱਕ ਚੋਰੀ, ਫਿਰ ਡੀਜ਼ਲ ਚੋਰੀ, ਫਿਰ ਟਰੈਕਟਰ ਚੋਰੀ, ਫਿਰ ਫੜਿਆ ਗਿਆ, ਤੇ ਫਿਰ ਕਹਿੰਦੇ ਜੀ ਉਹ ਮੰਨਿਆ ਪਰਮੰਨਿਆ ਜਿਹੜਾ ਉਹ ਚੋਰ ਸੀਗਾ। ਕਮਿਊਨਿਟੀ ਕਿਸ ਪਾਸੇ ਵੱਲ ਨੂੰ ਜਾ ਰਹੀ ਆ, ਆਪਾਂ ਨੂੰ ਇਹ ਚੀਜ਼ ਨੂੰ ਸੋਚਣਾ ਪੈਣਾ। ਇਦਾਂ ਦੇ ਲੋਕ ਜ਼ਿਆਦਾ ਨਾ ਹੋਣ, ਆਪਾਂ ਨੂੰ ਇਸ ਦੇ ਉੱਤੇ ਪਹਿਲੋਂ ਠੱਲ ਪਾਉਣ ਦੀ ਜ਼ਰੂਰਤ ਹੈਗੀ ਆ। ਜੀ ਸਹੀ ਗੱਲ ਹੈ। ਹੁਣ ਮੈਂ ਵੀ ਜਦੋਂ ਹੁਣ ਮੈਂ ਹਾਈ ਸਕੂਲ ਜਾਂਦਾ ਹੁੰਦਾ ਸੀ, ਤੇ ਮੈਂ ਬੋਰਨ ਐਂਡ ਰੇਜ਼ਡ ਇਨ ਫ੍ਰੈਜ਼ਨੋ ਕੈਲੀਫੋਰਨੀਆ ਹੀ ਆ ਜੀ, ਬਟ ਮੈਂ ਹਾਈ ਸਕੂਲ ਉਸ ਮੁੰਡੇ ਨਾਲ ਗਿਆ ਸੀ, ਐਂਡ ਹਾਈ ਸਕੂਲ ਚ ਠੀਕ ਸੀ, ਨਾਲ ਅਸੀਂ ਕਬੱਡੀ ਵੀ ਇਕੱਠਿਆਂ ਖੇਡੀ ਸੀ। ਠੀਕ ਹੈ। ਐਂਡ ਪਤਾ ਨਹੀਂ ਕਈ ਵਾਰੀ ਕੀ ਹੋ ਜਾਂਦਾ, ਲੋਕਾਂ ਨੂੰ ਜਿਹੜੀ ਇਨਫਲੂਐਂਸ ਹੁੰਦੀ ਆ ਬਹੁਤ ਪਾਵਰਫੁਲ ਚੀਜ਼ ਹੁੰਦੀ ਆ। ਲੋਕੀ ਹੁਣ ਇੰਗਲਿਸ਼ ਅਸੀਂ ਕਹਿ ਦਿੰਦੇ ਆ, ਸ਼ੋ ਮੀ ਯੂਰ ਫਰੈਂਡਸ ਐਂਡ ਆਈ ਸ਼ੋ ਯੂ ਯੂਰ ਫਿਊਚਰ। ਇਹ ਗੱਲ ਸੱਚ ਆ। ਜਿੰਨਾ ਤੁਸੀਂ ਹੈਂਗ ਆਊਟ ਕਰਨਾ, ਜਿੰਨਾ ਤੁਸੀਂ ਸੋਸ਼ਲਾਈਜ਼ ਕਰਨਾ, ਉਹਦੇ ਵਾਂਗੂ ਤੁਸੀਂ ਹੋ ਜੂਗੇ। ਜੇ ਤੁਸੀਂ 5 ਸਕਸੈਸਫੁਲ ਬੰਦਿਆਂ ਨਾਲ ਤੁਸੀਂ ਆਪਣੀ ਗੱਲਬਾਤ ਕਰੋਗੇ, ਹੈਂਗ ਆਊਟ ਕਰੋਗੇ, 6 ਸਕਸੈਸਫੁਲ ਬੰਦਾ ਤੁਸੀਂ ਹੋਵੋਗੇ। ਹੁਣ ਜਿਹੜੀ ਸਾਡੇ ਨਿਆਣੇ ਹੈਗੇ ਆ, ਉਹਨਾਂ ਦੀ ਇਨਫਲੂਐਂਸ ਅਸੀਂ ਨਿਆਣਿਆਂ ਨੂੰ ਸਕੂਲ ਤਾਂ ਭੇਜ ਦਿੰਦੇ ਆ ਸਿੱਖਣ ਨੂੰ ਕੁਛ, ਇੰਗਲਿਸ਼, ਮੈਥ, ਆਲ ਦੈਟ ਗੁੱਡ ਸਟਫ, ਪਰ ਸਾਨੂੰ ਇਹ ਨਹੀਂ ਕੰਟਰੋਲ ਹੁੰਦੀ ਹੈ ਕਿ ਨਿਆਣਿਆਂ ਦੇ ਫਰੈਂਡਸ ਕੌਣ ਆ, ਫਰੈਂਡ ਸਰਕਲ ਕੌਣ ਆ। ਫਰੈਂਡ ਸਰਕਲ ਦੇ ਕਰਕੇ ਜ਼ਿਆਦਾ ਅਸਰ ਪੈਂਦਾ ਆ। ਜਿਹੜੇ ਜੀ ਉਹ ਕਰਨਾ ਚਾਹੁੰਦੇ ਆ, ਕਿ ਨਸ਼ੇ ਛੇੜਦੇ ਆ, ਕਿ ਉਹ ਕਰਦੇ ਆ, ਇਹੀ ਅਸੀਂ ਬੇਨਤੀ ਕਰਦੇ ਆ ਆਪਣੇ ਪੰਜਾਬੀਆਂ ਨੂੰ ਕਿ ਤੁਸੀਂ ਥੋੜੀ ਪੇ ਅਟੈਂਸ਼ਨ ਕਰਿਆ ਕਰੋ ਆਪਣੇ ਨਿਆਣਿਆਂ ਨੂੰ ਜਦੋਂ ਸਕੂਲ ਜਾਂਦੇ ਆ। ਕਿਹੜੇ ਫਰੈਂਡਸ ਹੈਗੇ ਆ, ਫਰੈਂਡਸ ਦੇ ਪੇਰੈਂਟਸ ਨੂੰ ਜਾਣੋ ਤੁਸੀਂ, ਫਰੈਂਡਸ ਦੇ ਮਾਪਿਆਂ ਦੇ ਵੀ ਚੰਗੇ ਹੋਣ, ਜਿਹੜੇ ਸਾਡੇ ਨਿਆਣੇ ਉਹਨਾਂ ਨਾਲ ਹੈਂਗ ਆਊਟ ਕਰਦੇ ਆ। ਬਿਕਾਜ਼ ਜਿਹੜੇ ਸਿਖਾਈ ਉਹਨੇ ਮੰਮੀ ਡੈਡੀਆਂ ਨੇ ਦੇਣੀ ਆ, ਉਹੀ ਚੀਜ਼ਾਂ ਉਹਨੇ ਨਿਆਣਿਆਂ ਨਾਲ ਲੈਣੀਆਂ ਜੀ। ਸੋ ਸਰਜਨ ਚੌਹਾਨ, ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਜਿਹੜੀ ਜ਼ਰੂਰ ਇਹ ਪੁੱਛਣਾ ਚਾਹੁੰਦਾ, ਕੀ ਰਿਸੋਰਸਿਸ ਅਵੇਲੇਬਲ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ, ਜਿਹੜੀ ਉਸ ਦੇ ਉੱਤੇ ਕਾਬੂ ਪਾਉਣ ਦੇ ਲਈ? ਕੀ ਕੁਛ ਇੱਦਾਂ ਦੇ ਜਿਹੜੇ ਸਰਕਾਰ ਵੱਲੋਂ ਕੋਈ ਇੱਦਾਂ ਦੀ ਪ੍ਰੋਬਲਮ ਜੇ ਕੋਈ ਕਰ ਰਿਹਾ ਆ, ਜਿੱਦਾਂ ਹੁਣ ਤੁਸੀਂ ਉਸ ਦਿਨ ਹਰਾਸਮੈਂਟ ਵਾਲੀ ਜਾਂ ਈਵ ਟੀਜ਼ਿੰਗ ਵਾਲੀ ਜਿਹੜੀ ਉਹ ਗੱਲ ਕੀਤੀ ਸੀ, ਜੇ ਕੋਈ ਇਸ ਦਾ ਸ਼ਿਕਾਰ ਹੋ ਰਿਹਾ, ਵਿਕਟਮ ਹੋ ਰਿਹਾ, ਉਹ ਕਿੱਥੇ ਰਿਪੋਰਟ ਕਰ ਸਕਦਾ, ਕਿੱਥੇ ਚੀਜ਼ਾਂ ਜਿਹੜੀਆਂ ਉਹ ਦੱਸ ਸਕਦਾ ਹੈ? ਜਿਹੜੀ ਨੰਬਰ 1 ਚੀਜ਼ ਹੈਗੀ ਆ, ਤੁਸੀਂ 617000 ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦਾ ਨੰਬਰ ਹੈਗਾ, ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਆ। ਹਰਾਸਮੈਂਟ ਇਹ ਵਾਇਲੇਸ਼ਨ ਆਫ ਦਾ ਲਾਅ ਹੈਗੀ ਆ,
ਕੋਈ ਇੱਥੇ ਇਸ ਕੰਟਰੀ ਵਿੱਚ ਕਰ ਨਹੀਂ ਸਕਦਾ ਏਦਾਂ। ਜੀ ਇਹ ਤੁਸੀਂ ਰਿਪੋਰਟ ਕਰ ਸਕਦੇ ਪੁਲਿਸ ਡਿਪਾਰਟਮੈਂਟ ਨੂੰ, ਐਂਡ ਆਫਸਰ ਰਿਪੋਰਟ ਲਿਖ ਸਕਦਾ। ਜੇ ਤੁਸੀਂ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ, ਕੋਈ ਫੋਲੋ ਕਰਦਾ, ਜਿੱਦਾਂ ਹਰੈਸਮੈਂਟ ਕਰਦਾ, ਤੁਸੀਂ ਉਹਦਾ ਨੰਬਰ ਪਲੇਟ ਨੋਟ ਕਰ ਲਓ, ਵਹੀਕਲ ਦਾ ਮੇਕ ਨੋਟ ਕਰ ਲਓ, ਬ੍ਰਾਂਡ, all that information if it is ਪੁਲਿਸ ਡਿਪਾਰਟਮੈਂਟ ਨੂੰ ਸ਼ੇਅਰ ਕਰ ਸਕਦੇ। ਪੁਲਿਸ ਡਿਪਾਰਟਮੈਂਟ ਉਹਨੂੰ ਇਨਵੈਸਟੀਗੇਟ ਕਰੂਗੇ, ਬਿਕਾਜ਼ ਇਸ ਕੰਟਰੀ ਦੇ ਵਿੱਚ ਤਾਂ ਇਹ ਵਾਇਲੇਸ਼ਨ ਆਫ ਦਾ ਲਾਅ ਹੈਗੀ ਆ। ਇਸ ਮੈਟਰ ਸੀਰੀਅਸ ਲੈ ਕੇ ਜਾਂਦੇ ਆ, ਐਂਡ ਇਸ ਕੰਟਰੀ ਵਿੱਚ ਚਾਹੁੰਦੇ ਨਹੀਂ ਹੈਗੇ ਤੁਸੀਂ ਅਨਕੰਫਰਟੇਬਲ ਫੀਲ ਹੋਵੋ ਜਦੋਂ ਤੁਸੀਂ ਬਾਹਰ ਘੁੰਮਦੇ ਆ। ਫਰੀडम ਕੰਟਰੀ ਹੈ, ਤੁਹਾਨੂੰ ਚਾਹੁੰਦੇ ਆ ਤੁਸੀਂ ਫਰੀडम ਦੇ ਨਾਲ ਘੁੰਮੋ ਇਹ ਲਾਈਫ ਇੰਜੋਏ ਕਰੋ, ਜਿੱਦਾਂ ਮਰਜ਼ੀ ਹੋਵੇ ਸੋ ਇਹੀ ਚੀਜ਼ ਹੈਗੀ ਹੈ। ਜੇ ਤੁਹਾਨੂੰ ਏਦਾਂ ਹੁੰਦਾ ਤੁਸੀਂ ਪਲੀਜ਼ ਕਾਲ ਕਰੋ ਐਂਡ ਇਨਫੋਰਮੇਸ਼ਨ ਨੋਟ ਕਰੋ ਕੌਣ ਹੈਗਾ ਆ। ਜੇ ਤੁਸੀਂ ਉਹਨੂੰ ਜਾਣਦੇ ਹੋ, ਉਹਦਾ ਨੇਮ ਪਤਾ ਹੋਣਾ ਚਾਹੀਦਾ, ਜੇ ਗੱਡੀ 'ਚ ਆ ਉਹਦੀ ਲਾਇਸੈਂਸ ਪਲੇਟ, ਵਹੀਕਲਸ ਮੇਕ, all that information will help us out. ਜੀ ਸੋ ਇਹ ਇਕੱਲਾ ਫਰੈਜ਼ਨੋ 'ਚ ਨਹੀਂ, ਤੁਸੀਂ ਜਿਹੜੀ ਵੀ ਸਿਟੀ ਦੇ ਵਿੱਚ ਰਹਿੰਦੇ ਆ, ਜ਼ਰੂਰੀ ਨਹੀਂ ਵੀ ਇਕੱਲੀ ਪ੍ਰੋਬਲਮ ਇੱਕ ਥਾਂ ਦੀ ਆ, ਕਈ ਥਾਵਾਂ ਦੇ ਉੱਤੇ ਕਿਸੇ ਨੂੰ ਵੀ ਇਹ ਪ੍ਰੋਬਲਮ ਆ ਸਕਦੀ ਆ। ਸੋ ਆਪਣੇ ਜਿਹੜੇ ਲੋਕਲ ਪੁਲਿਸ ਡਿਪਾਰਟਮੈਂਟ ਆ ਉਸ ਦੇ ਨਾਲ ਇਹੀ ਸੇਮ ਇਨਫੋਰਮੇਸ਼ਨ ਤੁਸੀਂ ਉਸ ਸ਼ਹਿਰ ਦੇ ਵਿੱਚ ਜਿਹੜੀ ਉਹ ਸ਼ੇਅਰ ਕਰ ਸਕਦੇ ਆ। ਸੋ ਮੈਨੂੰ ਪਤਾ ਹੈ ਸਰਜੈਂਟ ਚੌਹਾਨ, ਤੁਹਾਡੀ ਜਿਹੜੀ ਸ਼ਿਫਟ ਆ ਉਹ ਸ਼ੁਰੂ ਹੋਣ ਵਾਲੀ ਆ ਕੁਛ ਮਿੰਟਾਂ ਦੇ ਵਿੱਚ, ਪਰ ਮੈਂ ਫਿਰ ਵੀ ਥੈਂਕ ਯੂ ਕਰਦਾ ਪੰਜਾਬੀ ਰੇਡੀਓ USA ਵੱਲੋਂ, ਤੁਸੀਂ ਆਏ ਤੇ ਆਪਣਾ ਜਿਹੜਾ ਕੀਮਤੀ ਸਮਾਂ ਉਸ ਦੇ ਵਿੱਚੋਂ ਕੱਢਿਆ, ਤੇ ਥੈਂਕ ਯੂ ਫॉर योर सर्विस। Thank you, Ji. I'm always available for our Punjabi community. I'm more than happy to come in and talk and share information. ਅਸੀਂ ਇਹੀ ਚਾਹੁੰਦੇ ਹਾਂ ਜੀ ਤਰੱਕੀ ਹੋਵੇ ਸਾਡੀ ਕਮਿਊਨਿਟੀ ਦੀ, ਜੀ ਐਂਡ ਸਾਰੇ ਖੁਸ਼ ਰਹੀਏ ਜੀ, ਐਂਡ ਆਪਣਾ ਨਾਮ ਹੋਰ ਰੋਸ਼ਨ ਕਰੀਏ, ਹੋਰ ਤਰੱਕੀ ਕਰੀਏ ਇੱਥੇ ਆ ਕੇ। ਜੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਰਜਨ ਚੌਹਾਨ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਲਵਿੰਦਰ ਜੀ ਇਹ ਸਨ ਸਰਜਨ ਚੌਹਾਨ ਜਿਨ੍ਹਾਂ ਨੇ ਇਹ ਜਿਹੜੀਆਂ ਗੱਲਾਂ ਕੀਤੀਆਂ। ਦੇਖੋ ਇਹ ਸਪਸ਼ਟ ਜਿਹੜਾ ਉਹਨਾਂ ਨੇ ਇਸ ਚੀਜ਼ ਦੇ ਵਿੱਚ ਹੁਣ ਦੱਸ ਦਿੱਤਾ ਵੀ ਇਹ ਪ੍ਰੋਬਲਮ ਹੈਗੀ ਆ, ਕੋਈ ਇਹ ਨਹੀਂ ਕਹਿ ਸਕਦਾ ਵੀ ਆਪਾਂ ਇਕੱਠਾ ਕਰਕੇ ਤੇ ਜੇ ਹੁਣ ਉਹਦੇ ਥੱਲੇ ਉਹਦੇ ਉੱਤੇ ਪਰਦਾ ਹੀ ਪਾ ਦੇਣਾ ਤੇ ਫਿਰ ਉਹ ਇਕੱਠਾ ਕਿਤੇ ਘੱਟੇ ਦਾ ਕੋਈ ਫਾਇਦਾ ਨਹੀਂ ਹੁੰਦਾ, ਗੰਦ ਉੱਥੇ ਦਾ ਉੱਥੇ ਹੀ ਜਿਹੜਾ ਉਹ ਰਹਿ ਜਾਂਦਾ ਆ। ਸੋ ਪਹਿਲੀ ਜਿਹੜਾ ਸਟੈਪ ਕਿਸੇ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਆ ਵੀ ਆਪਾਂ ਨੂੰ ਇਹ ਮੰਨਣਾ ਪੈਣਾ ਵੀ ਇਹ ਪ੍ਰੋਬਲਮ ਆਪਣੇ ਦੇ ਵਿੱਚ ਹੈਗੀ ਆ। ਬਿਲਕੁਲ ਰਾਜ ਜੀ, ਮੈਂ ਸੌਰੀ ਇੱਥੇ ਤੁਹਾਨੂੰ ਕੱਟਦੀ ਆ। ਇਹ ਜਿੱਦਾਂ ਇਹ ਸਰਜੈਂਟ ਸੀਗੇ, ਇਹਨਾਂ ਨੇ ਹੁਣ ਗੱਲ ਲਿਆਂਦੀ ਆ, ਕਿਉਂਕਿ ਜਦੋਂ ਫਿਰ ਜ਼ਿਆਦਾ ਹੀ ਕਹਿੰਦੇ ਵੀ ਪਾਣੀ ਚੜ ਜਾਂਦਾ ਨਾ, ਫਿਰ ਇਹਨਾਂ ਦੇ ਕੋਲ ਗੱਲ ਜਾਂਦੀ ਆ। ਮੈਂ ਪਿਛਲੇ ਸਾਲ ਦੇ ਵਿੱਚ ਵੀ ਸ਼ੋਅ ਕੀਤੇ ਸੀਗੇ ਇਸ ਗੱਲ ਦੇ ਉੱਤੇ, ਕਿਉਂਕਿ ਜਿਹੜੀਆਂ ਕੁੜੀਆਂ ਆ ਉਹ ਕੰਪਲੇਨ ਕਰਦੀਆਂ ਆ, ਪੇਰੈਂਟਸ ਕੰਪਲੇਨ ਕਰਦੇ ਆ। ਮੀਡੀਆ ਦਾ ਕੰਮ ਇੱਕੋ ਹੀ ਨਹੀਂ ਹੁੰਦਾ ਕਿ ਅਸੀਂ ਤੁਹਾਨੂੰ ਐਂਟਰਟੇਨਮੈਂਟ ਹੀ ਕਰਨੀ ਆ। ਮੀਡੀਆ ਦਾ ਕੰਮ ਇਹ ਵੀ ਹੁੰਦਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਆ ਉਹਦੇ ਤੇ ਜ਼ਰੂਰ ਗੱਲਬਾਤ ਕਰੀਏ। ਇੱਥੇ ਅਸੀਂ ਗੋਰਿਆਂ ਨੂੰ ਨਹੀਂ ਸੁਣਾ ਰਹੇ, ਆਪਣਿਆਂ ਦੇ ਨਾਲ ਹੀ ਗੱਲ ਕਰ ਰਹੇ ਆ। ਜਿੱਥੇ ਪ੍ਰੋਬਲਮ ਆ ਰਹੀ ਆ, ਇਸ ਪ੍ਰੋਬਲਮ ਨੂੰ ਇੱਥੇ ਹੀ ਸੋਧ ਲਈਏ ਤਾਂ ਗੱਲ ਜ਼ਿਆਦਾ ਅੱਗੇ ਨਹੀਂ ਵਧੂਗੀ। ਇਹ ਜੇ ਅੱਗੇ ਵੱਧਦੀ ਗਈ ਫਿਰ ਸਾਰਿਆਂ ਦੇ ਲਈ ਹਰ ਇੱਕ ਨੇ ਇੱਕੋ ਹੀ ਨਜ਼ਰ ਦੇ ਨਾਲ ਸਾਰਿਆਂ ਨੂੰ ਦੇਖਣਾ ਆ। ਕਰਨੇ ਵਾਲੇ ਤਾਂ ਚਲੋ ਬਹੁਤ ਘੱਟ ਹੁੰਦੇ ਆ ਜਿਹੜੇ ਕਰਦੇ ਆ। ਤੁਸੀਂ ਕਿਸੇ ਦਾ ਪਿੱਛਾ ਕਰਦੇ ਆ, ਇਹ ਕ੍ਰਾਈਮ ਆ, ਅਮਰੀਕਾ ਦੇ ਵਿੱਚ ਕ੍ਰਾਈਮ ਆ ਇਹ, ਹੋਰ ਤਾਂ ਮੈਨੂੰ ਪਤਾ ਨਹੀਂ ਗਾ। ਸਟਾਕਿੰਗ, ਉਹਦੀ ਜੇਲ੍ਹ ਵੀ ਆ, ਉਹਦਾ ਫਾਈਨ ਵੀ ਆ। ਤੁਸੀਂ ਨਹੀਂ ਕਰ ਸਕਦੇ ਏਦਾਂ ਬਾਈ ਦੀ ਵੇ, ਤੁਸੀਂ ਕਿਸੇ ਦਾ ਪਿੱਛਾ ਉਦਾਂ ਹੀ ਕਰ ਰਹੇ ਆ, ਤੁਸੀਂ ਕਿਸੇ ਹੋਰ ਨੀਤ ਨਾਲ ਕਰ ਰਹੇ ਆ। ਕਿਸੇ ਦਾ ਕੋਈ ਐਕਸੀਡੈਂਟ ਹੋ ਜਾਏ, ਕੋਈ ਹੋਰ ਵਾਰਦਾਤ ਹੋ ਜਾਏ, ਉਹ ਤੁਹਾਡੇ ਨਾਲ ਉਹ ਵੀ ਲੱਗਣੀ ਹੈ। ਤੁਸੀਂ ਕੋਸ਼ਿਸ਼ ਕਰੋ ਕਿ ਕਿਸੇ ਦਾ ਪਿੱਛਾ ਨਾ ਕਰੋ। ਬਾਕੀ ਜੇ ਤੁਹਾਡੀ ਕੋਈ ਗੱਲਬਾਤ ਆ, ਪੇਰੈਂਟਸ ਨਾ ਕਰੋ, ਪੇਰੈਂਟਸ ਦੇ ਤੱਕ ਰੀਚ ਕਰੋ। ਏਦਾਂ ਹਰ ਕੋਈ ਏਦਾਂ ਨਹੀਂ ਹੁੰਦਾ, ਹਰ ਇੱਕ ਮੁੰਡੇ ਨਹੀਂ ਏਦਾਂ ਹੁੰਦੇ, ਹਰ ਇੱਕ ਕੁੜੀਆਂ ਨਹੀਂ ਏਦਾਂ ਹੁੰਦੀਆਂ। ਤੇ ਕਈ ਵਾਰੀ ਪੇਰੈਂਟਸ ਵਿਚਾਰੇ ਚੁੱਪ ਰਹਿੰਦੇ ਆ ਉਹਨਾਂ ਗੱਲਾਂ ਤੇ, ਕਿਉਂਕਿ ਕਈ ਸਟੋਰਾਂ ਦੇ ਵਿੱਚ ਚਲੇ ਜਾਓ, ਜਿਹੜੀਆਂ ਸਾਨੂੰ ਕੰਪਲੇਨਸ ਆਉਂਦੀਆਂ ਆ, ਸਟੋਰਾਂ ਦੇ ਵਿੱਚ ਉੱਥੇ ਜਾ ਕੇ ਉੱਚੀ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਜਾਂਦੀਆਂ, ਉੱਚੀ ਬੋਲਿਆ ਜਾਂਦਾ ਆ। ਉਸ ਤੇ ਕੋਈ ਜਿਹੜਾ ਮੂਵੀ ਦੇਖਣ ਜਾਂਦੇ ਆ ਲੋਕ, ਜਿਹੜੇ ਜਿੱਥੇ ਅਸੀਂ ਜ਼ਿਆਦਾ ਜਿੱਥੇ ਮੂਵੀ ਦੇਖਣ ਜਾਂਦੇ ਆ, ਮੈਂ ਪਿਛਲੇ ਸਾਲ ਵੀ ਸ਼ੋਅ ਕੀਤਾ ਸੀਗਾ ਵੀ ਤੁਸੀਂ ਇੱਥੇ ਇਹਨਾਂ ਥਾਵਾਂ ਨੂੰ ਅਸੀਂ ਏਦਾਂ ਦਾ ਨਾ ਪੋਲੂਸ਼ਨ ਨਾ ਫੈਲਾਈਏ ਜਿੱਦਾਂ ਦਾ ਅਸੀਂ ਉੱਥੋਂ ਆਏ, ਪੰਜਾਬ ਦੇ ਵਿੱਚੋਂ ਆਏ ਆ। ਪੰਜਾਬ ਵਾਲੇ ਤਾਂ ਬਲਵਿੰਦਰ ਜੀ ਕਹਿੰਦੇ ਅਸੀਂ ਕੈਲੀਫੋਰਨੀਆ ਬਣਾਉਣਾ, ਤੇ ਕੈਲੀਫੋਰਨੀਆ ਵਾਲਿਓ ਭਾਈ ਤੁਸੀਂ ਇਸ ਚੀਜ਼ ਨੂੰ ਏਦਾਂ ਦਾ ਨਾ ਬਣਾਓ, ਅਮਰੀਕਾ ਨੂੰ ਏਦਾਂ ਦਾ ਨਾ ਬਣਾਓ। ਹੁਣ ਬਾਕੀ ਮੂਵੀਆਂ ਇਸੇ ਗੱਲ ਦੇ ਉੱਤੇ, ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ, ਵੀ ਇਸੇ ਮੂਵੀਆਂ ਜਦੋਂ ਕੋਈ ਹੋਰ ਦੇਖਣ ਜਾਂਦੇ ਕੋਈ ਨਹੀਂ ਰੌਲਾ ਆਪਾਂ ਏਦਾਂ ਦਾ ਸੁਣਦੇ, ਬੜੇ ਆਰਾਮ ਦੇ ਨਾਲ ਇਤਮਾਨਾਨ ਦੇ ਨਾਲ ਆਪਣੇ ਬੰਦੇ ਵੀ ਜਿਹੜੇ ਉਹ ਮੂਵੀਆਂ ਦੇਖ ਕੇ ਆ ਜਾਂਦੇ ਆ, ਕੋਈ ਰੌਲਾ ਰੱਪਾ ਨਹੀਂ। ਜਦੋਂ ਜਿੱਥੇ ਕੋਈ ਪੰਜਾਬੀਆਂ ਮੂਵੀ ਲੱਗੀ ਹੁੰਦੀ, ਉੱਥੇ ਜਦੋਂ ਕੋਈ ਏਦਾਂ ਦੀ ਗੱਲ ਹੁੰਦੀ ਆ, ਫਿਰ ਰੌਲਾ ਰੱਪਾ, ਚੀਕਾਂ, ਉੱਚੀ ਜਿੱਦਾਂ ਤੁਸੀਂ ਕਿਹਾ ਵੀ ਗੱਲਾਂ ਕਰਨੀਆਂ, ਵਿੱਚੇ ਹੀ ਗਾਲਾਂ, ਵਿੱਚੇ ਹੀ ਉਹ ਸਾਰਾ ਕੁਛ। ਉਹ ਪਤਾ ਨਹੀਂ ਆਪਣੇ ਆਪ ਨੂੰ ਕੂਲ ਸਮਝਦੇ ਆ ਵੀ ਅਸੀਂ ਏਦਾਂ ਗੱਲਾਂ ਕਰਕੇ ਬੜੇ ਅਸੀਂ ਕੂਲ ਆ, ਬੜੇ ਚੰਗੇ ਲੱਗਣ। ਤੇ ਨਹੀਂ ਭਾਈ,
ਤੁਸੀਂ ਮੂਰਖ ਲੱਗ ਰਹੇ ਆ, ਬੇਵਕੂਫ ਲੱਗਦੇ ਆ ਜਦੋਂ ਤੁਸੀਂ ਇਦਾਂ ਦੀਆਂ ਹਰਕਤਾਂ ਕਰਦੇ ਆ। ਸਾਰੇ ਉਹਨਾਂ ਵੱਲ ਵੇਖ ਰਹੇ ਹੁੰਦੇ ਆ, ਉਹਨਾਂ ਨੂੰ ਨਹੀਂ ਦਿਸਦਾ ਹੁੰਦਾ ਉਸ ਵੇਲੇ ਕੁਝ ਵੀ, ਦੇਖ ਰਹੇ ਹੁੰਦੇ ਆ। ਅਸੀਂ ਤਾਂ ਸ਼ੁਕਰ ਕਰਦੇ ਆ ਕਿ ਮਸੀਂ ਮੂਵੀਆਂ ਪੰਜਾਬੀ ਬਣਨ ਲੱਗੀਆਂ ਆ। ਹੋ ਸਕਦਾ ਹੈ ਕਿਸੇ ਕੋਈ ਨੈਗੇਟਿਵ ਵੀ ਹੋਊਗੀ, ਪਰ ਗਾਹਾਂ ਜਿਹੜੀ ਜਨਰੇਸ਼ਨ ਆ ਉਹ ਇੱਧਰ ਨੂੰ ਵਧੀ ਆ, ਉਹ ਦੇਖਣ ਲੱਗੀ ਆ, ਆਪਣੇ ਵੱਲ ਨੂੰ ਹੋਈ ਆ, ਨਹੀਂ ਤਾਂ ਦੂਜੀਆਂ ਮੂਵੀਆਂ ਵੱਲ ਨੂੰ ਜਾਂਦੇ ਸੀ। ਕੀ ਕਰਦੇ ਸੀ ਉੱਥੇ ਉਹ, ਪਰ ਇਹਨਾਂ ਦੇ ਵਿੱਚ ਜਿੱਥੇ ਕਿਸੇ ਵੀ ਤੁਸੀਂ ਸਿਨੇਮੇ ਦੇ ਵਿੱਚ ਚਲੇ ਜਾਵੋ, ਬਾਹਰ ਖੜੇ ਕੀ ਕਰਦੇ ਆ, ਆਪਣੇ ਸ਼ੋਅ ਵੀ ਬਹੁਤ ਹੁੰਦੇ ਆ, ਪਰ ਆਪਾਂ ਜਿਹੜੇ ਸ਼ੋਆਂ ਦੇ ਵਿੱਚ ਵੀ ਕੀ ਕਰਦੇ ਆ, ਉੱਥੇ ਬੇਸ਼ੱਕ ਮਾਂ ਦਾ ਗੀਤ ਲੱਗਾ ਹੋਵੇ, ਉੱਥੇ ਅਸੀਂ ਚੀਕ ਚਿਹਾੜਾ ਪਾਉਂਦੇ ਆ। ਕਿਉਂ ਪਾਉਂਦੇ ਆ ਅਸੀਂ ਇਹ ਚੀਜ਼? ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਅੰਗ ਲਵੋ, ਆਪਾਂ ਬੀਬੇ ਬੱਚੇ ਬਣ ਕੇ ਰਹੋ। ਇੱਕ ਦੂਜੇ ਦਾ ਜਿਹੜਾ ਪਿੱਛਾ ਕਰਨਾ ਜਾਂ ਹੋਰ ਸੈਕੰਡ ਰਿਲੇਸ਼ਨਸ਼ਿਪ ਰੱਖਣੀਆਂ, ਇਹ ਬਹੁਤ ਕੁਛ ਆ। ਜਿਹੜੀਆਂ ਸਾਨੂੰ ਕਾਲਸ ਆਉਂਦੀਆਂ, ਉਹ ਰਿਲੇਸ਼ਨ ਇੱਕ ਦੇ ਵਿੱਚ ਨਹੀਂ ਰਹਿ ਲਏ, ਲੋਕ ਬਹੁਤਿਆਂ ਦੇ ਵਿੱਚ ਰਹਿ ਰਹੇ ਆ। ਇਹ ਗੱਲਾਂ ਬਾਹਰ ਆਉਂਦੀਆਂ ਪਿਛਲੇ 2 ਸਾਲਾਂ ਤੋਂ ਆ ਰਹੀਆਂ ਆ। ਇਹ ਗੱਲਾਂ ਕਰਨ ਦਾ ਸਾਡਾ ਮਤਲਬ ਇਹੀ ਆ ਕਿ ਆਪਣੇ ਕਿਰਦਾਰ ਨੂੰ ਥੋੜਾ ਜਿਹਾ ਉੱਚਾ ਚੱਕੋ। ਤੁਸੀਂ ਵੀ ਅੱਗਾਂ ਪਰਿਵਾਰਾਂ ਵਾਲੇ ਬਣਨਾ ਆ, ਤੁਹਾਡੇ ਘਰ ਦੇ ਵਿੱਚ ਵੀ ਪਰਿਵਾਰ ਆ, ਤੁਸੀਂ ਸਿਆਣੇ ਬਣੋ। ਸਿਆਣੇ ਬਲਵਿੰਦਰ ਜੀ, ਕਈ ਲੋਕ ਮਿਲਦੇ ਨੇ, ਕਈ ਲੋਕ ਇਹ ਗੱਲਾਂ ਕਰਨ ਲੱਗ ਪਏ ਨੇ। ਅਫਸੋਸ ਦੇ ਨਾਲ ਕਹਿਣਾ ਪੈ ਰਿਹਾ, ਯਾਰ ਮੈਂ ਇੱਥੇ ਪਰਿਵਾਰ ਨੂੰ ਲੈ ਕੇ ਜਾਵਾਂ ਕਿ ਮੈਂ ਇਕੱਲਾ ਹੀ ਜਾਵਾਂ, ਵੀ ਪਤਾ ਨਹੀਂ ਉੱਥੇ ਕਿੱਦਾਂ ਦਾ ਖਰੂਦ ਪੈਣਾ ਆ, ਕਿੱਦਾਂ ਦਾ ਉੱਥੇ ਰੌਲਾ ਰੱਪਾ ਹੋਣਾ ਆ। ਛੱਡ ਪਰਾਂ, ਕੀ ਜਿਹੜਾ ਉਹ ਕਰਨਾ ਆ। ਵਾਧੂ ਦੀ ਜਿਹੜੀ ਖੱਜਲ ਖੁਆਰੀ ਦੇ ਨਾਲੋਂ ਬਚਣ ਦੇ ਲਈ ਲੋਕੀ ਕਈ ਵਾਰੀ ਪਰਿਵਾਰ ਦੇ ਜੀਆਂ ਨੂੰ ਹੁਣ ਪ੍ਰੋਗਰਾਮਾਂ ਤੇ ਤਾਂ ਨਹੀਂ ਲੈ ਕੇ ਜਾਂਦੇ ਵੀ ਕੀ ਖਰੂਦ ਪਊਗਾ, ਤੰਗ ਕਰਨਗੇ, ਅਸੀਂ ਉੱਥੇ ਕੀ ਕਰ ਲੈਣਾ ਆ, ਵੀ ਉਹ ਕੀ ਹੋ ਜਾਊਗਾ। ਸੋ ਦੈਟਸ ਰੀਅਲੀ ਬੈਡ। ਇਹ ਆਪਣੇ ਪੈਰ ਦੇ ਉੱਤੇ ਆਪ ਕੁਹਾੜੀ ਮਾਰਨ ਵਾਲੀ ਗੱਲ ਆ। ਇਹ ਬਹੁਤ ਅਫਸੋਸ ਦੇ ਨਾਲ ਆਪਾਂ ਨੂੰ ਇਹ ਕਹਿਣਾ ਪੈ ਰਿਹਾ। ਬਾਕੀ ਜਿਹੜੇ ਅਸੀਂ ਸਰੋਤਿਆਂ ਨੂੰ ਕਹਿੰਦੇ ਆ ਵੀ ਤੁਸੀਂ ਦੱਸੋ ਵੀ ਇਹਦਾ ਸੋਲਿਊਸ਼ਨ ਕੀ ਆ, ਇਹ ਕੇਸ ਕਿੱਦਾਂ ਜਿਹੜਾ ਇਸ ਚੀਜ਼ ਨੂੰ ਜਿਹੜਾ ਉਹ ਹੱਲ ਕੀਤਾ ਜਾ ਸਕਦਾ ਆ। ਹੁਣ ਤੁਸੀਂ ਦੇਖੋ, ਸਾਰਜੈਂਟ ਚੌਹਾਨ ਦੱਸ ਕੇ ਗਏ ਆ ਵੀ ਉਹ ਜਿਹੜਾ ਮੁੰਡਾ ਕੱਲ ਫੜਿਆ ਗਿਆ ਉਹਦੇ ਨਾਲ ਹੀ ਉਸੇ ਸਕੂਲ 'ਚ ਪੜ੍ਹਿਆ ਆ। ਇੱਕ ਦੇਖੋ ਕਿੱਥੇ ਉਹਨੇ ਰੁਤਬਾ ਹਾਸਲ ਕੀਤਾ ਤੇ ਇੱਕ ਨੇ ਦੇਖੋ ਕਿੱਥੇ ਪੁੱਠਾ ਕੰਮ ਕੀਤਾ ਹੈ। ਹੁਣ ਦੇਖੋ, ਸੋ ਡਿਪੈਂਡ ਕਰਦਾ ਵੀ ਕਿਸ ਹਿਸਾਬ ਦੇ ਨਾਲ ਤੁਹਾਡੀ ਜਿਹੜੀ ਫਿਰ ਅਪਬ੍ਰਿੰਗਿੰਗ ਹੋਈ ਆ, ਤੁਹਾਡੇ ਮਿੱਤਰ ਕਿੱਦਾਂ ਦੇ ਆ, ਤੁਸੀਂ ਕਿੱਦਾਂ ਦੇ ਲੋਕਾਂ ਦੇ ਨਾਲ ਉੱਠਦੇ ਬਹਿੰਦੇ ਆ, ਤੇ ਫਿਰ ਜਿਹੜੇ ਚੰਗਿਆਂ ਦੇ ਨਾਲ ਉੱਠਦਾ ਬਹਿੰਦਾ ਆ ਉਹ ਚੰਗੇ ਪਾਸੇ ਚੱਲ ਜਾਂਦਾ ਹੈ, ਦੂਜਾ ਦੇਖ ਲਓ ਕੀ ਬਣ ਜਾਂਦਾ। ਸੋ ਇੱਥੇ ਆਪਾਂ ਨੂੰ ਆਪਣੇ ਜਿਹੜੇ ਲੋਕ, ਆਪਣੇ ਜਿਹੜੇ ਬੱਚੇ ਆ, ਜਦੋਂ ਨੌਜਵਾਨ ਨੇ, ਉਹਨਾਂ ਨੂੰ ਉਹ ਸਹੀ ਦਿਸ਼ਾ ਜਿਹੜੀ ਉਹ ਦੇਣ ਵੱਲ ਨੂੰ ਕਰਨਾ ਚਾਹੀਦਾ ਆ। ਇੱਕ ਤਾਂ ਬਲਵਿੰਦਰ ਜੀ ਅੱਗ ਲੱਗੀ ਪਈ ਆ ਹਰ ਇੱਕ ਨੂੰ ਵੀ ਮੈਂ ਅਮੀਰ ਹੋ ਜਾ, ਜਲਦੀ ਪੈਸੇ ਬਣਾਈ ਜਾਓ, ਕਦਰਾਂ ਕੀਮਤਾਂ ਤੋਂ ਜਿਹੜੇ ਉਹ ਸਾਰੇ ਖੋਹਾਂ ਦੂਰ ਜਿਹੜੇ ਉਹ ਹੋਈ ਜਾਂਦੇ ਆ। ਉਹਦਾ ਕਿਸੇ ਨੂੰ ਕਿਰਦਾਰ ਦੇ ਬਾਰੇ ਕਿਸੇ ਨੂੰ ਕੋਈ ਚੇਤਾ ਹੀ ਨਹੀਂ ਆ। ਬੈਂਕ ਬੈਲੈਂਸ ਦੇ ਉੱਤੇ ਸਾਰਿਆਂ ਦਾ ਜਿਹੜਾ ਉਹ ਧਿਆਨ ਰਹਿ ਗਿਆ ਆ। ਪਤਾ ਨਹੀਂ ਇਹ ਆਵਾ ਕਦੋਂ ਉੱਤੇ ਇਹ ਠੀਕ ਹੋਊ। ਬਿਲਕੁਲ ਜੀ, ਕੋਈ ਨਹੀਂ ਕਹਿੰਦਾ ਕਮਾਈ ਘੱਟ ਕਰੋ, ਕਮਾਈ ਸਾਫ਼ ਸੁਥਰੀ ਕਰੋ, ਉਹ ਬਦਨਾਮੀਆਂ ਨਾ ਲਵੋ ਵੀ ਜਿਹੜੇ ਸਾਫ਼ ਸੁਥਰੇ ਕੰਮ ਕਰਦੇ ਉਹਨਾਂ ਨੂੰ ਵੀ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਵੇ, ਕਿਉਂਕਿ ਅਗਲੇ ਹਰ ਇੱਕ ਉਸੇ ਨਿਗਾਹ ਦੇ ਨਾਲ ਦੇਖਦੇ ਆ ਕਿ ਸ਼ਾਇਦ ਇਹ ਵੀ ਏਦਾਂ ਦਾ ਹੀ ਆ। ਕਿਉਂਕਿ ਸਾਫ਼ ਸੁਥਰਾ ਕੰਮ ਕਰਨ ਵਾਲੇ, ਮਿਹਨਤਾਂ ਕਰਨ ਵਾਲੇ ਬਹੁਤ ਲੋਕ ਹੈ ਜਿਨ੍ਹਾਂ ਨੇ ਮਿਹਨਤਾਂ ਦੇ ਨਾਲ ਬਹੁਤ ਉਚਾਈਆਂ ਤੇ ਪਹੁੰਚੇ ਆ। ਤੇ ਬਾਕੀ ਜਿਹੜੀ ਤੁਸੀਂ ਜਦੋਂ ਸਿੱਖਿਆ ਕੁੜੀ ਨੂੰ ਦਿੰਦੇ ਨਾ, ਉਹੀ ਮੁੰਡੇ ਨੂੰ ਦਿਆ ਕਰੋ। ਬਿਲਕੁਲ, ਮੁੰਡਿਆਂ ਨੂੰ ਵੀ ਜੇ ਤੁਸੀਂ ਤੁਰੇ ਆ, ਆਪਾਂ ਆਪਣੇ ਦੇਸ਼ ਤੋਂ ਆਏ ਆ, ਤੇ ਇਹ ਲੈ ਕੇ ਚੱਲੋ ਭਾਈ, ਤੁਹਾਨੂੰ ਗ੍ਰੀਨ ਕਾਰਡ ਵੀ ਮਿਲ ਜਾਣੇ ਆ, ਤੁਹਾਡੀਆਂ ਜੌਬਾਂ ਵੀ ਹੋ ਜਾਣੀਆਂ, ਤੁਹਾਡਾ ਸਾਰਾ ਕੁਝ ਹੀ ਹੋ ਜਾਣਾ ਆ। ਪਰ ਤੁਸੀਂ ਆਪਣੇ ਕਿਰਦਾਰ ਨੂੰ ਗੰਦਲਾ ਨਹੀਂ ਕਰਨਾ, ਕਿਰਦਾਰ ਉੱਚਾ ਤੇ ਸੁੱਚਾ ਰੱਖੋ। ਸਿੱਖਾਂ ਦੀ ਇਹੀ ਨਿਸ਼ਾਨੀ ਆ। ਅੱਜ ਵੀ ਦੁਨੀਆ ਸਿਹਤ ਸਮਝਦੀ ਆ ਜੇ ਕਿਤੇ ਸਿੱਖ ਦੇ ਲਾਗੇ ਉਹਦੀ ਕੋਈ ਧੀ ਭੈਣ ਲੰਘਦੀ ਆ ਜੀ। ਇਸ ਚੀਜ਼ ਤੇ ਸਾਨੂੰ ਮਾਣ ਆ ਕਿ ਇਸ ਤਰ੍ਹਾਂ ਹੋ ਰਿਹਾ ਆ। ਬਾਹਰ ਆਣ ਕੇ ਬਹੁਤ ਕਮਾਈਆਂ ਕੀਤੀਆਂ ਲੋਕਾਂ ਨੇ, ਬਹੁਤ ਔਖੇ ਟਾਈਮ ਦੇਖੇ ਆ। ਬੇਸ਼ੱਕ ਉਹਨਾਂ ਨੇ ਕੋਈ ਵੀ ਕੰਮ ਕੀਤਾ ਆ, ਕੰਮ ਕੋਈ ਮਾੜਾ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਨੇ ਖੇਤਾਂ ਦੇ ਵਿੱਚ ਕੰਮ ਕਰ ਕਰਕੇ ਬਹੁਤ ਕਮਾਈਆਂ ਕੀਤੀਆਂ, ਵੱਡੇ ਬਿਜ਼ਨਸ ਵੀ ਕੀਤੇ ਆ। ਜੀ ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ 408-272-5200 4082725200। ਪ੍ਰਵੀਨ ਸ਼ਰਮਾ ਜੀ ਉਹ ਵੀ ਆਪਣੇ ਨਾਲ ਇਸ ਟਾਈਮ ਜੁੜੇ ਹੈਗੇ ਆ। ਜੀ ਪ੍ਰਵੀਨ ਜੀ। ਹਾਂਜੀ ਰਾਜ ਜੀ, ਬਿਲਕੁਲ। ਸਭ ਤੋਂ ਪਹਿਲੀ ਗੱਲ ਤੇ ਹੈ ਕਿ ਇਹ ਟੌਪਿਕ ਬੜਾ ਸੈਂਸਿਟਿਵ ਆ ਤੇ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ। ਸਾਡੇ ਪਹਿਲੇ ਪਾਤਸ਼ਾਹ ਕਹਿੰਦੇ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਰੋਸ ਨਾ ਕੀਜੇ ਉੱਤਰ ਦੀਜੇ, ਹਨਾ। ਸੋ ਇਹੋ ਜਿਹੀਆਂ ਖਬਰਾਂ ਜਿਹੜੀਆਂ ਸਾਡੇ ਭਵਿੱਖ ਨਾਲ ਵੀ ਜੁੜਦੀਆਂ ਤੇ ਸਾਡੇ ਵਰਤਮਾਨ ਨਾਲ ਵੀ ਜੁੜਦੀਆਂ, ਉਹਨਾਂ ਤੇ ਅਸੀਂ ਰੋਸ ਨਹੀਂ ਕਰਨਾ, ਉਹਨਾਂ ਤੇ ਅਸੀਂ ਸਿਰ ਜੋੜ ਕੇ ਸੰਵਾਦ ਕਰਨਾ, ਤਾਂ ਜੋ ਉਹਦੇ ਚ ਕੋਈ ਨਾ ਕੋਈ ਵਧੀਆ ਆਊਟਪੁੱਟ ਕੱਢ ਸਕੀਏ। ਮੈਂ ਤੁਹਾਨੂੰ 2 ਮਿਸਾਲਾਂ ਦਿੰਦਾ ਵਾਂ।
ਪਿਛਲੇ ਦਿਨੀ ਇੱਕ ਸਟੂਡੈਂਟਸ ਆਏ ਸਾਡੇ ਰੇਡੀਓ ਦੇ ਦਫ਼ਤਰ ਤੇ, ਜਦੋਂ ਸਾਡੀ ਟੀਮ ਉਹਨਾਂ ਨੂੰ ਦਿਖਾ ਰਹੀ ਸੀ, ਸਾਰਾ ਵਿਜ਼ਿਟ ਕਰਾ ਰਹੀ ਸੀ, ਤਾਂ ਉਹਨਾਂ ਨੂੰ ਦੱਸਿਆ ਗਿਆ ਬਕਾਇਦਾ ਕਿ ਜਦੋਂ ਕੋਈ ਕਾਲ ਕਰੇ, ਤੁਹਾਨੂੰ ਕਾਲਿੰਗ ਆਉਂਦੀ ਹੈ ਰੇਡੀਓ ਤੇ, ਤੁਹਾਨੂੰ ਫੀਡਬੈਕ ਮਿਲਦਾ, ਕਿਸੇ ਨੇ ਕੁਝ ਆਪਦੇ ਕਾਰੋਬਾਰ ਬਾਰੇ ਪੁੱਛਣਾ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹਮੇਸ਼ਾ ਸਤਿ ਸ਼੍ਰੀ ਅਕਾਲ ਤੋਂ ਹੀ ਸ਼ੁਰੂਆਤ ਕਰਨੀ ਹੈ। ਜੇ ਕੋਈ ਫੀਮੇਲ ਹੈ ਤਾਂ ਉਹਨੂੰ ਭੈਣ ਜੀ ਕਹਿ ਦਿਓ, ਜੇ ਕੋਈ ਮੇਲ ਹੈ ਤਾਂ ਬਾਈ ਜੀ ਕਹਿ ਸਕਦੇ ਹੋ, ਹਨਾ। ਇਹ ਸਾਡਾ ਸਦਾਚਾਰ ਆ, ਸਾਨੂੰ ਸਿਖਾਇਆ ਜਾਂਦਾ। ਮਤਲਬ ਸਭ ਤੋਂ ਮੁੱਢਲੀ ਟ੍ਰੇਨਿੰਗ ਇਹ ਆ, ਇਹ ਕੋਈ ਸ਼ੌਕ ਹੀ ਨਹੀਂ ਆ, ਇਹ ਸਦਾਚਾਰ ਦਾ ਹਿੱਸਾ। ਦੂਜੀ ਗੱਲ, ਪਿਛਲੇ ਦਿਨੀ ਅਸੀਂ ਕਿਤੇ ਕਵਰ ਕਰਨ ਜਾ ਰਹੇ ਸੀ ਤਾਂ ਸਾਡੇ ਜਿਹੜੇ ਨਿਊਜ਼ ਰੂਮ ਹੈਡ ਆ ਹਰਜੋਤ ਸਿੰਘ ਖਾਲਸਾ ਜੀ, ਤਾਂ ਉਹ ਕਹਿੰਦੇ ਵੀ ਜਦੋਂ ਤੁਹਾਡੇ ਟੀ-ਸ਼ਰਟ ਪਾਈ ਆ ਰੇਡੀਓ ਦੀ, ਤਾਂ ਜਦੋਂ ਵੀ ਤੁਸੀਂ ਐਜ਼ ਏ ਜਰਨਲਿਸਟ ਜਾਂ ਐਜ਼ ਏ ਰੇਡੀਓ ਹੋਸਟ ਕਿਤੇ ਵੀ ਕਵਰ ਕਰਨ ਜਾਣਾ, ਤਾਂ ਤੁਸੀਂ ਰੇਡੀਓ ਦੇ ਰਿਪਰੈਜ਼ੈਂਟੇਟਿਵ ਆ ਉੱਥੇ ਜਾ ਕੇ, ਤਾਂ ਤੁਹਾਡੀ ਹਰ ਗੱਲ ਨੋਟ ਕੀਤੀ ਜਾਂਦੀ ਹੈ, ਤੁਹਾਨੂੰ ਦੇਖਿਆ ਜਾਂਦਾ। ਇਹ ਨਾ ਸੋਚੋ ਕਿ ਅਸੀਂ ਕਿਸੇ ਨੂੰ ਦੇਖ ਰਹੇ ਹਾਂ, ਇਹ ਵੀ ਸੋਚੋ ਕਿ ਸਾਨੂੰ ਕੋਈ ਦੇਖ ਰਿਹਾ ਵਾ। ਸੋ ਇਹੀ ਚੀਜ਼ ਆ। ਤੇ ਜੇਕਰ ਅਸੀਂ ਬਾਹਰ ਆ ਗਿਆ, ਸੇਮ ਚੀਜ਼ ਸਾਡੇ ਤੇ ਲਾਗੂ ਹੁੰਦੀ ਆ ਵੀ ਜੇ ਅਸੀਂ ਬਾਹਰ ਆ ਗਿਆ ਤਾਂ ਅਸੀਂ ਆਪਦੀ ਕਮਿਊਨਿਟੀ ਪੰਜਾਬੀਅਤ ਦੇ ਰਿਪਰੈਜ਼ੈਂਟੇਟਿਵ ਆ। ਅਸੀਂ ਸੋਚਣਾ ਸਾਨੂੰ ਚਾਹੀਦਾ ਵੀ ਅਸੀਂ ਜੇ ਅਮਰੀਕਾ ਆ ਗਏ ਤਾਂ ਅਸੀਂ ਇੱਥੇ ਅਮਰੀਕਨ ਤਾਂ ਬਾਅਦ ਚ ਬਣਾਂਗੇ, ਪਰ ਪਹਿਲਾਂ ਸਾਨੂੰ ਜੇ ਕੋਈ ਜਾਣੂਗਾ ਤਾਂ ਸਾਨੂੰ ਇੱਕ ਪੰਜਾਬੀ ਦੇ ਤੌਰ ਤੇ ਜਾਣੂਗਾ, ਸਾਨੂੰ ਇੱਕ ਸਿੱਖ ਜਾਂ ਪੰਜਾਬੀ ਹਿੰਦੂ ਕਰਕੇ ਸਾਨੂੰ ਜਾਣੂਗਾ। ਤਾਂ ਇਹਨਾਂ ਚੀਜ਼ਾਂ ਤੋਂ ਜੇ ਅਸੀਂ ਬਚੀਏ ਤਾਂ। ਦੂਜੀ ਗੱਲ ਜਿਹੜੀ ਸੀਗੀ ਉਹ ਸੀ ਸਾਰਜੈਂਟ ਬਾਈ ਦੇ ਕਹਿਣ ਤੋਂ, ਕਿ ਪਹਿਲਾਂ ਬਹੁਤ ਘੱਟ ਸੁਣੀਦਾ ਸੀਗਾ ਵੀ ਸਾਡੇ ਜਿਹੜੇ ਲੋਕ ਆ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਨੇ, ਹਨਾ। ਤਾਂ ਹੁਣ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹ ਡਰਾਉਣੀਆਂ ਨੇ, ਤੇ ਇਹ ਖਬਰਾਂ ਕੱਲੀਆਂ ਖਬਰਾਂ ਨਹੀਂ, ਇਹ ਸਾਡੇ ਲਈ ਚਿੰਤਨ ਦਾ ਵੇਲਾ ਆ, ਚਿੰਤਨ ਦਾ ਵਿਸ਼ਾ ਵੀ ਹੈ ਕਿ ਅਸੀਂ ਪੰਜਾਬ ਦੀ ਜਦੋਂ ਬਹੁਤ ਕ੍ਰਿਟੀਸਾਈਜ਼ ਕਰਦੇ ਹਾਂ ਅਸੀਂ ਪੰਜਾਬ ਨੂੰ ਬਹੁਤ ਜ਼ਿਆਦਾ, ਕਈ ਵਾਰੀ ਹੱਦੋਂ ਜ਼ਿਆਦਾ, ਵੀ ਉੱਥੇ ਜੀ ਪੋਲੀਟਿਕਸ ਵਾਲੇ ਹਫ਼ਤੇ ਲੈਂਦੇ ਆ, ਉੱਥੇ ਜੀ ਮਹੀਨੇ ਲਏ ਜਾਂਦੇ ਆ, ਕਾਰੋਬਾਰ ਤੁਸੀਂ ਕਰ ਨਹੀਂ ਸਕਦੇ। ਯਾਰ ਤੁਸੀਂ ਐਡੇ ਸੋਹਣੇ ਥਾਂ ਤੇ ਆ ਗਏ ਹੋ, ਇੱਥੇ ਤੁਹਾਨੂੰ ਬਕਾਇਦਾ ਤੁਹਾਨੂੰ ਐਕਸਪਲੋਰ ਹੋਣ ਦਾ ਮੌਕਾ ਦਿੱਤਾ ਜਾਂਦਾ ਆ, ਤੁਹਾਡੇ ਸਿਸਟਮ ਇੰਨਾ ਵਧੀਆ, ਕੋਈ ਤੁਹਾਡੇ ਤੋਂ ਹਫ਼ਤਾ ਨਹੀਂ ਮੰਗਦਾ, ਕੋਈ ਮਹੀਨਾ ਵਸੂਲੀ ਨਹੀਂ, ਕੁਛ ਨਹੀਂ, ਤੁਹਾਨੂੰ ਮੌਕਾ ਦਿੱਤਾ ਜਾਂਦਾ ਕਿ ਆਜ਼ਾਦੀ ਨਾਲ, ਇਮਾਨਦਾਰੀ ਨਾਲ ਆਪਣੀ ਮਿਹਨਤ ਕਰੋ, ਆਪਦੇ ਖੰਭ ਖਿਲਾਰੋ, ਅਸਮਾਨ ਤੁਹਾਡਾ ਹੀ ਹੈ ਸਾਰਾ। ਪਰ ਬਾਵਜੂਦ ਇੱਥੇ ਆ ਕੇ ਜੇ ਸਾਡੇ ਤੇ ਕੈਨ ਚੋਰੀ ਦਾ, ਤੇਲ ਚੋਰੀ ਦਾ ਪਰਚਾ, ਤੇ ਸਾਡੇ ਲਈ ਬਹੁਤ ਲਾਹਨਤ ਦੀ ਗੱਲ ਆ। ਇਹ ਗੱਲ ਕਦੇ ਇੱਕ ਬੰਦੇ ਨਾਲ ਨਹੀਂ ਜੁੜਦੀ, ਗੱਲ ਫਿਰ ਤੁਹਾਨੂੰ ਕਮਿਊਨਿਟੀ ਰਿਪਰੈਜ਼ੈਂਟੇਟਿਵ, ਉਹੀ ਗੱਲ ਆ ਗਈ ਨਾ ਕਿ ਤੁਸੀਂ ਪੰਜਾਬੀਅਤ ਦੇ ਰਿਪਰੈਜ਼ੈਂਟੇਟਿਵ ਹੋ ਇੱਥੇ ਜੀ। ਸੋ ਪ੍ਰਵੀਨ ਜੀ ਆਪਣੇ ਨਾਲ ਕਾਲਰ ਜੁੜੇ, ਆਪਾਂ ਉਹਨਾਂ ਦੇ ਵਿਚਾਰ ਲੈਂਦੇ ਹਾਂ ਜੀ। ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਬੀਰ ਜੀ, ਜਸਬੀਰ ਜੀ ਜੀ ਭੁੱਲ ਗਏ ਨੇ ਲੱਗਦਾ, ਤੇ ਆਪਾਂ ਉਹਨਾਂ ਤੋਂ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿੱਦਾਂ ਮੈਂ ਦੋ ਤਿੰਨ ਚੀਜ਼ਾਂ ਨੋਟ ਕੀਤੀਆਂ ਪਿਛਲੇ 40 ਸਾਲ, ਜਿੱਦਾਂ ਕਈ ਜਿਹੜਾ ਐਲਡਰਸ ਨੂੰ ਰਿਸਪੈਕਟ ਨਹੀਂ ਕਰਦੇ। ਹੁਣ ਜਿਹੜਾ ਪੇਰੈਂਟਸ ਮਾਂ ਪਿਓ ਦਾ ਰਿਸਪੈਕਟ ਬਹੁਤ ਘੱਟ ਕਰਦੇ ਆ। ਅੱਗੇ ਹੁੰਦਾ ਸੀਗਾ ਆਪਾਂ ਸਿਆਣਿਆਂ ਨੂੰ ਰਿਸਪੈਕਟ ਕਰੀਦੀ ਸੀਗੀ, ਮਾਂ ਪਿਓ ਨੂੰ ਵੀ ਰਿਸਪੈਕਟ ਕਰੀਦੀ ਸੀਗੀ। ਆਪਾਂ ਨੂੰ ਡਰ ਵੀ ਬਹੁਤ ਹੁੰਦਾ ਸੀ ਮਾਂ ਪਿਓ ਤੋਂ ਵੀ ਜੇ ਕੋਈ ਗਲਤੀ ਕੀਤੀ ਵੀ ਜੁੱਤੀਆਂ ਪੈਣੀਆਂ ਨਾ, ਇਹ ਮਨ ਵਿੱਚ ਬਹੁਤ ਡਰ ਹੁੰਦਾ ਸੀ। ਅਸੀਂ ਵੀ ਸਕੂਲੇ ਜਾਂਦੇ ਸੀ, ਸਾਨੂੰ ਹੁੰਦਾ ਵੀ ਕੋਈ ਗਲਤੀ ਨਾ ਕਰੀਏ, ਘਰ ਜਾ ਕੇ ਵੀ ਬਹੁਤ ਪੈਣੀਆਂ ਸਾਡੇ ਨਾ, ਜਿੱਦਾਂ ਉਹ ਡਰ ਜਿਹਾ ਨਿਆਣਿਆਂ ਤੋਂ ਨਿਕਲ ਗਿਆ ਦਿਲੋਂ ਨਾ, ਤੇ ਸਾਨੂੰ ਰਿਸਪੈਕਟ ਕਰਨੀ ਲੋੜ ਨਹੀਂ ਐਲਡਰਸ ਦੀ। ਆਈ ਥਿੰਕ ਐਲਡਰਸ ਦੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਉਹਨਾਂ ਦੀ ਐਕਸਪੀਰੀਅੰਸ ਹੁੰਦੀ ਆ, ਉਹਨਾਂ ਨੇ ਜ਼ਿੰਦਗੀ ਜੀਂਦੀ ਹੁੰਦੀ ਆ, ਜਿੱਦਾਂ ਬਿਹਤਰੀ ਹੁੰਦੀ ਆ ਉਹਨਾਂ ਦੀ। ਸੋ ਇਹ ਮੈਂ ਨੋਟਿਸ ਕੀਤਾ ਵੀ ਐਲਡਰਸ ਨੂੰ ਸੁਣਨਾ ਚਾਹੀਦਾ ਹਨਾ। ਦੂਜੀ ਗੱਲ ਆ, ਲੋਕ ਨਾ ਹੋਰਾਂ ਲੋਕਾਂ ਦੀ ਪ੍ਰਾਪਰਟੀ ਨੂੰ ਨਾ ਰਿਸਪੈਕਟ ਨਹੀਂ ਕਰਦੇ। ਜਿੱਦਾਂ ਉਹ ਸੋਚਦੇ ਆ ਕੋਈ ਚੀਜ਼ ਪਈ ਆ ਚੱਕ ਕੇ ਲੈ ਜਾਏ, ਸਟੀਲ ਕਰ ਲਈ ਹੈ, ਇਹ ਹੱਕ ਨਹੀਂ ਬਣਦਾ ਆਪਣਾ। ਜੇ ਹੋਰ ਕਿਸੇ ਚੀਜ਼ ਆ ਉਹ ਆਪਾਂ ਨੂੰ ਚੋਰੀ ਨਹੀਂ ਕਰਨੀ ਚਾਹੀਦੀ ਹਨਾ। ਅੱਗੇ ਦਾ ਹੁੰਦਾ ਸੀਗਾ ਜਦ ਯੁੱਧਾ ਹੇਠੀ 40 ਸਾਲ ਪਹਿਲਾਂ, ਅਸੀਂ ਨਾ ਲੋਕ ਲਾਉਂਦੇ ਹੁੰਦੇ ਸੀਗੇ, ਨਾ ਬਈ ਕੋਈ ਗਰਾਜ ਬੰਦ ਕਰਨੀ ਘਰ ਦੀ, ਸਾਰਾ ਟਾਈਮ ਜਿੱਦਾਂ ਲੋਕ ਖੁੱਲ੍ਹੇ ਰਹਿਣੇ। ਜਿੱਦਾਂ ਹੁਣ ਆ ਵੀ ਲੋਕਾਂ ਨੂੰ ਪਿਆ ਵੀ ਅਸੀਂ ਸਾਰਾ ਕੁਝ ਚੋਰੀ ਕਰ ਲਈਏ, ਫ੍ਰੀ ਲੈ ਲਈਏ, ਵੀ ਸਾਨੂੰ ਕੋਈ ਕੰਮ ਨਾ ਕਰਨਾ ਪਵੇ। ਸੋ ਇਹ ਨੋਟਿਸ ਬਹੁਤ ਕੀਤਾ ਵੀ ਸਾਨੂੰ ਫ੍ਰੀ ਚੀਜ਼ਾਂ ਮਿਲੀ ਜਾਵੇ, ਵੀ ਸਾਡਾ ਹੱਕ ਆ। ਜਿਹੜੇ ਹੋਰ ਕੇ ਲੋਕਾਂ ਦੀ ਪ੍ਰਾਪਰਟੀ ਉਹ ਆਪਣਾ ਹੱਕ ਨਹੀਂ, ਉਹ ਉਹਨਾਂ ਦਾ ਹੱਕ ਆ। ਤਾਂ ਤੁਸੀਂ ਆਪ ਮਿਹਨਤ ਕਰਕੇ ਆਪ ਚੀਜ਼ਾਂ ਬਣਾਓ, ਉਹ ਤੁਹਾਡਾ ਹੱਕ ਆ। ਸੋ ਆਹ ਦੋ ਚੀਜ਼ਾਂ ਮੈਂ ਨੋਟਿਸ ਕੀਤੀਆਂ 30-40 ਸਾਲ ਨਾ, ਵੀ ਬਹੁਤ ਮਾੜੀ ਗੱਲ ਆ ਇਦਾਂ ਮੈਂ ਮੰਨਦਾ। ਬਹੁਤ ਧੰਨਵਾਦ। ਥੈਂਕ ਯੂ ਅਮਰਜੀਤ ਜੀ, ਥੈਂਕ ਯੂ ਜੀ। ਸੋ ਅਗਲੇ ਆਪਣੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਗੱਲ, ਜੁੜੇ ਨੇ ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ 916 ਏਰੀਆ ਕੋਡ ਤੋਂ ਆ ਜੀ ਤੁਸੀਂ।
ਇਹ ਤਾਂ ਭੁੱਲ ਗਏ ਨੇ ਜੀ। ਚਲੋ ਕੋਈ ਨਹੀਂ, ਤੁਸੀਂ ਵੀ ਇਸ ਤੇ ਕਾਲ ਕਰ ਸਕਦੇ ਹੋ। ਨੰਬਰ 40827252 4082725250। ਜਦੋਂ ਤੁਸੀਂ ਕਾਲ ਕਰ ਲੈਂਦੇ ਆ, ਫੋਨ ਦੇ ਨਜ਼ਦੀਕ ਰਿਹਾ ਕਰੋ। ਜਦੋਂ ਤੁਹਾਡਾ ਨਾਮ ਲੈਂਦੇ ਆ ਤੇ ਫਿਰ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਜਿਨ੍ਹਾਂ ਦੀਆਂ ਕਾਲਸ ਡ੍ਰੌਪ ਹੋ ਗਈਆਂ, ਮੁੜ ਕੇ ਦੁਬਾਰਾ ਕਾਲ ਕਰ ਸਕਦੇ ਹੋ 40827252 4082725200। ਪ੍ਰਵੀਨ ਜੀ, ਬਲਵਿੰਦਰ ਜੀ, ਆਪਾਂ ਦੇਖਿਆ ਵੀ ਜਦੋਂ ਆਪਾਂ ਜਿਹੜੀ ਪਹਿਲੀ ਜਨਰੇਸ਼ਨ ਜਦੋਂ ਅਮਰੀਕਾ ਦੇ ਵਿੱਚ ਆਈ, ਉਹਨਾਂ ਨੇ ਪੈਰ ਲਾਉਣੇ ਸੀ। ਉਹਨਾਂ ਨੇ ਦੇਖਣਾ ਸੀਗਾ ਵੀ ਆਪਾਂ ਕਿਸ ਤਰੀਕੇ ਦੇ ਨਾਲ ਇੱਥੇ ਘਰ ਬਸੇਰਾ ਜਿਹੜਾ ਉਹ ਤਿਆਰ ਕਰੀਏ। ਸੋ ਉਹਨਾਂ ਨੇ ਮਿਹਨਤਾਂ ਕੀਤੀਆਂ, ਅਣਥੱਕ ਮਿਹਨਤਾਂ ਕੀਤੀਆਂ। ਇੱਕ ਦੋ ਦੋ ਤਿੰਨ ਜੌਬਾਂ ਵੀ ਜਿਹੜੀਆਂ ਉਹ ਲਗਾਤਾਰ ਐਵਰੀ ਡੇ ਜਿਹੜੀਆਂ ਉਹ ਕਰਦੇ ਰਹੇ। ਉਦੋਂ ਅਸੀਂ ਮੰਨਦੇ ਹਾਂ ਵੀ ਜਦੋਂ ਪਹਿਲੀ ਦੀ ਪੈਰ ਲਾਉਣੇ ਹੁੰਦੇ, ਉਦੋਂ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਆ ਵੀ ਅਗਲੇ ਨਿਆਣਿਆਂ ਨੂੰ ਕਿੱਦਾਂ ਜ਼ਿਆਦਾ ਵਕਤ ਜਿਹੜਾ ਉਹ ਦਿੱਤਾ ਜਾ ਸਕੇ। ਪਰ ਆਈ ਥਿੰਕ ਹੁਣ ਆਪਾਂ ਉਸ ਤੋਂ ਅੱਗੇ ਪਾਰ ਆ ਚੁੱਕੇ ਹਾਂ। ਉਸ ਤੋਂ ਅਗਲੇ ਪਾਸੇ ਜਿਹੜਾ ਹੁਣ ਆ ਚੁੱਕੇ ਆ, ਉਹਨਾਂ ਨੇ ਆਪਣੇ ਪੈਰ ਇੱਥੇ ਹੁਣ ਲਵਾ ਦਿੱਤੇ ਨੇ, ਪੈਰ ਲੱਗ ਚੁੱਕੇ ਆ। ਹੁਣ ਬਹੁਤੀ ਪ੍ਰੋਬਲਮ ਕੀ ਆ ਰਹੀ ਆ ਵੀ ਜਦੋਂ ਆਪਾਂ ਬੱਚਿਆਂ ਦੇ ਉੱਤੇ ਧਿਆਨ ਨਹੀਂ ਦਿੰਦੇ, ਉਹਨਾਂ ਦੇ ਜਿੱਦਾਂ ਸਾਜਨ ਚੌਹਾਨ ਕਹਿ ਕੇ ਗਏ ਵੀ ਕਿਹੜੇ ਮਿੱਤਰ ਆ, ਕਿੱਦਾਂ ਦੇ ਦੋਸਤ ਉਹਨਾਂ ਦੇ ਚੱਲ ਰਹੇ ਆ, ਕਿਹੜੀ ਸੁਸਾਇਟੀ 'ਚ ਉੱਠਣਾ ਬਹਿਣਾ ਉਹਨਾਂ ਦਾ, ਜਦੋਂ ਉਸ ਦੇ ਉੱਤੇ ਤੁਸੀਂ ਨਹੀਂ ਧਿਆਨ ਦਿੰਦੇ ਤਾਂ ਉਹਨਾਂ ਦੇ ਵਿਗੜਨ ਦੇ ਅਸਾਰ, ਪ੍ਰੋਬੇਬਿਲਿਟੀ ਜਿਹੜੀ ਆ ਉਹ ਹੋਰ ਜ਼ਿਆਦਾ ਵੱਧ ਜਾਂਦੀ ਆ। ਸੋ ਇਹ ਆਪਾਂ ਨੂੰ ਹੁਣ ਬੱਚਿਆਂ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਆ। ਪ੍ਰੋਬਲਮ ਕੀ ਆ, ਅੱਗੇ ਇੰਨਾ ਜ਼ਿਆਦਾ ਐਕਸਪੋਜ਼ਰ, ਇੰਨੀਆਂ ਜ਼ਿਆਦਾ ਮਾੜੀਆਂ ਚੀਜ਼ਾਂ ਜਿਹੜੀਆਂ ਨਿਆਣੇ ਦੇਖਦੇ ਨਹੀਂ ਸੀ ਹੁੰਦੇ, ਨਾ ਹੀ ਉਹਨਾਂ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਲੱਗਦਾ ਸੀ। ਹੱਥ 'ਚ ਕੰਪਿਊਟਰ ਆ ਗਿਆ, ਫੋਨ ਆ ਗਿਆ, ਬਹੁਤ ਸਾਰੀਆਂ ਚੀਜ਼ਾਂ ਨੂੰ ਐਕਸਪੋਜ਼ ਜਿਹੜਾ ਉਹ ਨਿਆਣਾ ਬਹੁਤ ਜਲਦੀ ਹੋਣ ਲੱਗ ਜਾਂਦਾ ਆ ਤੇ ਪੁੱਠੀਆਂ ਚੀਜ਼ਾਂ ਵੱਲ ਨੂੰ ਧਿਆਨ ਜਿਹੜਾ ਉਹ ਜਲਦੀ ਜਾਂਦਾ ਆ। ਉਹ ਅਕਸਰ ਹੀ ਆਪਾਂ ਦੇਖਦੇ ਹਾਂ ਵੀ ਪੁੱਠਿਆਂ ਪਾਸੇ ਨੂੰ ਬੰਦਾ ਜਲਦੀ ਤੁਰਦਾ ਆ। ਤੇ ਜੇ ਤੁਸੀਂ ਉਹਨਾਂ ਨੂੰ ਨਹੀਂ ਸਮਝਾ ਸਕੋਗੇ ਤਾਂ ਫਿਰ ਉਹ ਅਫਸੋਸ ਦੇ ਨਾਲ ਕਹਿਣਾ ਪੈਂਦਾ ਵੀ ਫਿਰ ਉਧਰ ਨੂੰ ਜ਼ਿਆਦਾ ਵਗ ਜਾਂਦੇ ਨੇ ਤੇ ਫਿਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਆਉਂਦੀਆਂ ਤੇ ਉਹ ਕਮਿਊਨਿਟੀ ਦਾ ਭਵਿੱਖ ਕਿਤੇ ਨਾ ਕਿਤੇ ਖਤਰੇ 'ਚ ਪੈਂਦਾ ਹੈ। ਬਿਲਕੁਲ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਪੈਰ ਲਾਉਣੇ ਔਖੇ ਆ। ਪਹਿਲਾਂ ਜਦੋਂ ਪੈਰ ਲਾਉਣੇ ਲੋਕਾਂ ਨੂੰ ਔਖੇ ਸੀਗੇ, ਕਿਰਦਾਰ ਬੜੇ ਉੱਚੇ ਸੀ ਉਦੋਂ ਲੋਕਾਂ ਦੇ। ਉਦੋਂ ਏਦਾਂ ਦੀਆਂ ਬਹੁਤ, ਕਿਤੇ ਕੋਈ ਘੱਟ ਖਬਰ ਸੀ। ਕਈ ਕਹਿਣਗੇ ਵੀ ਉਦੋਂ ਮੀਡੀਆ ਨਹੀਂ ਸੀਗਾ। ਉਦੋਂ ਮੀਡੀਆ ਨਹੀਂ ਸੀ, ਪਰ ਲੋਕ ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਇਨਫੋਰਮੇਸ਼ਨ ਬਹੁਤ ਜਲਦੀ ਦਿੰਦੇ ਸੀਗੇ। ਲੋਕ ਕਨੈਕਟਡ ਬਹੁਤ ਸੀਗੇ। ਹੁਣ ਅਸੀਂ ਕਨੈਕਟਡ ਘੱਟ ਆ। ਅਸੀਂ ਹੁਣ ਚਲੋ ਸੋਸ਼ਲ ਮੀਡੀਆ ਆ ਗਿਆ, ਹੋਰ ਮੀਡੀਆ ਆ ਗਿਆ, ਇਸ ਤੋਂ ਗੱਲਾਂ ਜਿਹੜੀਆਂ ਉਹ ਜ਼ਿਆਦਾ ਫੈਲ ਜਾਂਦੀਆਂ ਆ। ਤੇ ਹੁਣ ਉਹ ਤਾਂ ਨਾ ਗੁੱਸਾ ਕਰਿਓ ਜਿਹੜੇ ਆਪਣੇ ਆਪ ਨੂੰ ਅਸੀਂ ਬਹੁਤ ਕਹਿੰਦੇ ਆ ਵੀ ਅਸੀਂ ਬਹੁਤ ਹਾਈ ਲੈਵਲ ਤੇ ਆ, ਫਿਰ ਕੀ ਹੋ ਗਿਆ ਹੁੰਦੇ ਆ, ਹੋਰ ਕਮਿਊਨਿਟੀਆਂ ਕਰਦੇ ਆ। ਇਹਨਾਂ ਚੀਜ਼ਾਂ ਤੋਂ ਬਚਣ ਦੀ ਖਾਤਰ ਆਪਾਂ ਸ਼ੋਅ ਕਰ ਰਹੇ ਆ ਕਿ ਅਸੀਂ ਉੱਥੇ ਨਹੀਂ ਪਹੁੰਚਣਾ, ਅਸੀਂ ਉੱਥੇ ਤੱਕ ਨਹੀਂ ਜਾਣਾ ਕਿ ਲੋਕੀ ਉਂਗਲੀ ਕਰਨ ਤੇ ਆਪਣਾ ਸਮਾਨ ਲਕੋ ਲਓ, ਸਟੀਰੀਓਟਾਈਪ ਨਾ ਬਣੋ ਜੀ। ਹਾਂ ਜੀ, ਇਹਨਾਂ ਤੋਂ ਲਕੋ ਲਓ ਚੀਜ਼ਾਂ, ਜਿੱਦਾਂ ਅਸੀਂ ਕਈਆਂ ਹੋਰ ਕਮਿਊਨਿਟੀਆਂ ਤੋਂ ਲਕੋਨੇ ਆ ਨਾ ਵੀ ਰਾਤ ਨੂੰ ਆ ਸਾਡੀ ਚੀਜ਼ ਚੱਕ ਕੇ ਲੈ ਜਾਓ, ਕੋਈ ਫਰੰਟ ਯਾਰਡ 'ਚ ਰੱਖੀ ਆ, ਬੈਕ ਯਾਰਡ ਦੇ ਵਿੱਚ ਕੋਈ ਫੈਂਸ ਤੋੜ ਕੇ ਆ ਜਾਊਗਾ, ਸਾਈਡ ਤੋਂ ਦੀ ਆ ਜਾਊਗਾ, ਸਾਡੇ ਨਿਆਣਿਆਂ ਨੂੰ ਪ੍ਰੋਬਲਮ ਹੋਊ, ਸਾਡੀ ਕੋਈ ਕਾਰ ਤੋੜ ਲਊਗਾ। ਏਦਾਂ ਕਿਤੇ ਕੋਈ ਲੋਕੀ ਸਾਡੇ ਵੱਲ ਨਾ ਉਂਗਲੀਆਂ ਕਰਨੀਆਂ ਸ਼ੁਰੂ ਕਰ ਦੇਣ। ਸਾਡੀਆਂ ਜਨਰੇਸ਼ਨਾਂ ਨੇ ਇੱਥੇ ਰਹਿਣਾ ਆ, ਅਸੀਂ ਇਹਨੂੰ ਸਾਫ਼ ਸੁਥਰਾ ਬਣਾ ਕੇ ਰੱਖੀਏ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਜੀਤ ਜੀ 5380 ਏਰੀਆ ਕੋਡ ਚੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਵੀ ਕੰਮ ਤੋਂ ਆਉਂਦੀ ਸੀਗੀ, ਟੌਪਿਕ ਤੁਹਾਡਾ ਸੁਣਦੀ ਸੀਗੀ ਜੀ। ਬਹੁਤ ਵਧੀਆ ਤੁਹਾਡਾ ਟਾਪਿਕ ਵੀ ਬੱਚਿਆਂ ਨੂੰ ਸਾਨੂੰ ਸ਼ੁਰੂ ਤੋਂ ਹੀ ਦੱਸਣਾ ਚਾਹੀਦਾ ਵੀ ਗਲਤ ਰਾਹ ਕਿਹੜਾ ਆ, ਸਹੀ ਕਿਹੜਾ ਆ ਜੀ। ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਦੱਸਦੇ ਰਹੇ ਹਾਂ। ਮਹਾਰਾਜ ਦੀ ਕਿਰਪਾ ਦੇ ਨਾਲ ਬੇਟਾ ਵੀ ਮੇਰਾ 21 ਸਾਲ ਦਾ ਹੋ ਗਿਆ, ਬੱਚੀਆਂ ਵੀ ਡਬਲ ਮੈਸਟਰ ਕਰ ਗਿਆ, ਇੱਕ ਡਾਕਟਰ ਆ, ਸਭ ਬਹੁਤ ਸੋਹਣੇ ਕੰਮਾਂ ਤੇ ਲੱਗ ਗਏ। ਪਰ ਹਮੇਸ਼ਾ ਉਹਨਾਂ ਨੂੰ ਇਹੀ ਦੱਸੀਦਾ ਸੀਗਾ ਵੀ ਚੋਰੀ ਨਾ ਕਰੋ ਤੇ ਜੋ ਮਿਲਦਾ ਉਹ ਖਾਵੋ। ਤੇ ਮੈਂ ਮੇਰੇ ਹਸਬੈਂਡ ਦਾ ਐਕਸੀਡੈਂਟ ਹੋ ਗਿਆ ਸੀ, ਮੈਂ 2 ਪਲੇਸਾਂ ਤੇ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ। ਜੀ। ਸੋ ਮੈਂ ਉਹਨਾਂ ਨੂੰ ਕਿਹਾ ਜੋ ਤੁਹਾਨੂੰ ਚੀਜ਼ ਚਾਹੀਦੀ ਹੈ ਮੈਂ ਹਾਜ਼ਰ ਕਰੂੰ। ਨਾ ਤਾਂ ਕੁੜੀਆਂ, ਮੇਰੀ ਬੇਟੀਆਂ ਨੂੰ ਕਿਹਾ ਨਾ ਤਾਂ ਤੁਸੀਂ ਰਨ ਅਰਾਊਂਡ ਕਰਨਾ ਲਾਈਕ ਉਹ ਜਿੱਦਾਂ ਗੋਰੇ ਬੋਏਫ੍ਰੈਂਡ ਗਰਲਫ੍ਰੈਂਡ ਬਣਾ ਲਏ, ਐਂਡ ਤੇ ਉਹ ਨਸ਼ਿਆਂ ਵੱਲ ਚੱਲ ਜਾਂਦੇ ਨੇ, ਫਿਰ ਮੁੜ ਕੇ ਚੋਰੀਆਂ ਕਰਦੇ ਨੇ, ਫਿਰ ਸਾਰੀ ਲਾਈਫ ਰੂਹ ਹੋ ਜਾਂਦੀ ਤੁਹਾਡੀ। ਸੋ ਤੁਹਾਡਾ ਪੜ੍ਹਨ ਦਾ ਟਾਈਮ ਹੈ, ਪੜ੍ਹੋ ਤੇ ਉਸ ਤੋਂ ਬਾਅਦ ਤੁਹਾਨੂੰ ਪੂਰੀ ਚੋਇਸ ਦੇਵਾਂਗੇ। ਤੁਸੀਂ ਮੁੰਡੇ ਲੱਭੋ, ਫਿਰ ਤੁਹਾਨੂੰ ਦੱਸੋ ਕਿ ਮੁੰਡਾ ਕੌਣ ਹੈ, ਕਿੱਦਾਂ ਦੀ ਉਹਦੀ ਬੈਕਗਰਾਉਂਡ ਚੈੱਕ ਕਰੂੰਗੀ, ਸਾਰਾ ਕੁਛ। ਮਹਾਰਾਜ ਦੀ ਕਿਰਪਾ ਨਾਲ ਇੱਕ ਬੇਟੀ ਬੈਠੀ ਸੀ, ਬਹੁਤ ਸੋਹਣੇ ਕੁੜੀ ਨੇ ਲੱਭਿਆ, ਮੁੰਡਾ ਬਹੁਤ ਸੋਹਣਾ, ਬਹੁਤ ਉਹਦੀ ਬੈਕਗਰਾਉਂਡ ਚੰਗੀ, ਸਾਡੀ ਏਰੀਏ ਦੇ ਨੇ ਮਲਵਈ।
ਸੋ ਹੁਣ ਮੇਰਾ ਬੇਟਾ ਵੀ ਹੈ, ਉਹਨੇ ਪੁਲਿਸ 'ਚ ਜਾਣਾ ਆ ਤੇ ਇੰਨਾ ਬਿਜੀ ਮੇਰੇ ਬੇਟੇ ਰਹਿੰਦਾ, ਉਹ ਵਿਚਾਰਾ 21 ਸਾਲ ਦਾ ਆ। ਮੈਂ ਕਈ ਵਾਰੀ ਦੇਖਦੀ ਹੁੰਦੀ ਆ ਵੀ ਗੁਆਂਢੀਆਂ ਦੇ ਨਿਆਣੇ ਸਾਰੇ ਖੇਡਦੇ ਨੇ ਤੇ ਮੇਰਾ ਬੇਟਾ ਕੰਮ ਕਰਨ ਲੱਗ ਰਿਹਾ, ਉਹ ਚਾਹੀਦਾ। ਜੀ, ਚੰਗੀ ਗੱਲ ਆ ਜੀ, ਚੰਗੀਆਂ ਚੀਜ਼ਾਂ ਸਿਖਾਈਆਂ, ਚੰਗੇ ਪਾਸੇ ਨੂੰ ਗਏ ਆ। ਹਾਂਜੀ, ਇਹ ਬਹੁਤ ਇੱਕ ਵਧੀਆ, ਹਾਂਜੀ, ਮਾਪਿਆਂ ਦਾ ਜਿਹੜਾ ਪੇਰੈਂਟਸ ਦਾ ਫਰਜ਼ ਹੈ। ਥੈਂਕ ਯੂ ਬਲਜੀਤ ਜੀ ਕਾਲ ਕਰਦੇ ਲਈ, ਹਾਂਜੀ। ਥੈਂਕ ਯੂ ਜੀ। ਤੇ ਚਾਹੀਦਾ ਮਾਪਿਆਂ ਨੂੰ ਪਹਿਲਾਂ, ਜੇ ਅਸੀਂ ਪਤਾ ਕੀ ਧਿਆਨ ਨਹੀਂ ਦਿੰਦੇ, ਜੀ 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 ਜੀ, ਬਿਲਕੁਲ। ਅਸੀਂ ਧਿਆਨ ਨਹੀਂ ਦਿੰਦੇ, ਅਸੀਂ ਆਪਦੇ ਕੰਮਾਂ 'ਚ ਰਨ ਕਰੀ ਜਾਂਦੇ ਆ ਵੀ ਅਸੀਂ ਕੰਮ, ਸਾਨੂੰ ਬਸ ਪੈਸਾ ਚਾਹੀਦਾ। ਪੈਸਾ ਤਾਂ ਨਹੀਂ ਇਹਨਾਂ ਨੇ ਕਮਾ ਲੈਣਾ, ਜਦੋਂ ਅਸੀਂ ਆ ਕੇ ਕਮਾ ਲਿਆ, ਜੰਮੇ ਤੇ ਨਹੀਂ ਨਾ ਕਮਾ ਹੀ ਲੈਣਾ ਬਥੇਰਾ। ਜੀ ਜੀ, ਥੈਂਕ ਯੂ ਬਲਜੀਤ ਜੀ, ਬੜੀ ਮਿਹਰਬਾਨੀ। ਸੋ ਅਗਲੇ ਕਾਲਰ, ਉਹਨਾਂ ਦਾ ਨਾਮ ਵੀ ਬਲਜੀਤ ਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਹਾਂਜੀ, ਮੈਂ ਤੁਹਾਨੂੰ ਦੱਸਣਾ ਸੀ, 2-3 ਵੀਕ ਪਹਿਲਾਂ ਮੇਰੇ ਨਾਲ ਇਹ ਹੈਪਨ ਹੋਇਆ ਸੀਗਾ। ਮੈਂ ਤੇ ਮੇਰਾ ਬੇਟਾ ਹੈ ਨਾ, ਅਸੀਂ ਜਾ ਰਹੇ ਸੀਗੇ ਤੇ ਲਾਈਟ ਤੇ ਰੁਕੇ, ਰੈਡ ਲਾਈਟ ਤੇ ਰੁਕੇ, ਤੇ ਇੱਕ ਇੰਡੀਅਨ ਪੰਜਾਬੀ ਆਪਣਾ ਮੁੰਡਾ, ਉਹਨੇ ਕਾਰ ਦੇ ਸ਼ੀਸ਼ੇ ਡਾਊਨ ਕਰਕੇ ਉੱਚੀ ਗਾਣੇ ਲਾ ਕੇ ਸਾਡੇ ਪਿੱਛੇ ਪਿੱਛੇ ਮਗਰੋਂ ਗਿਆ, ਕਦੀ ਮੋਹਰੇ ਹੋ ਜਾ ਕਰੇ, ਕਦੀ ਪਿੱਛੇ। ਇਹ ਕੰਮ ਕੀਤਾ, ਜਦਕਿ ਮੈਂ ਇਹ ਵੀ ਨਹੀਂ ਵੀ ਮੈਂ ਕੱਲੀ ਸੀ ਜਾਂ ਕੁਛ something happened there. I had my child with me and they was like I felt really bad. And ਮੇਰੇ son, ਉਹ ਹੈਗਾ ਆ 12 years old, he was asking like, Mom, what is he doing? So I had to explain him and tell him that was the wrong thing he was doing. So I think ਆਪਣੇ ਪੰਜਾਬੀ ਲੋਕ ਜਿਹੜੇ ਅੱਜ ਕੱਲ੍ਹ ਆ, ਇਹ ਭੁੱਲਦੇ ਜਾ ਰਹੇ ਆ ਵੀ ਆਪਾਂ ਨੂੰ ਦੂਸਰੇ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਆ। ਜੀ, ਥੈਂਕ ਯੂ। ਤੇ ਗਾਂ ਤੋਂ ਭੈਣ ਜੀ ਇਦਾਂ ਹੋਵੇ ਤੇ ਜਿੱਦਾਂ ਸਰਜਨ ਚੌਹਾਨ ਕਹਿ ਕੇ ਗਏ ਆ ਵੀ ਭਾਈ ਉਹਦਾ ਨੰਬਰ ਨੋਟ ਕਰਕੇ ਰੱਖੋ ਤੇ ਇਸ ਚੀਜ਼ ਦੀ ਜਿਹੜੀ ਉਹ ਰਿਪੋਰਟ ਤੁਸੀਂ ਕਰੋ। ਛੱਡਣਾ ਨਹੀਂ, ਕਿਉਂਕਿ ਇਹਨਾਂ ਨੇ ਹਟਣਾ ਨਹੀਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹਨਾਂ ਦੀ ਸੜਕ ਨਹੀਂ ਆਉਂਦੀ। ਥੈਂਕ ਯੂ। ਹਾਂਜੀ, ਬਿਲਕੁਲ। ਹਾਂਜੀ, ਥੈਂਕ ਯੂ ਕਾਲ ਕਰਨ ਲਈ ਜੀ। ਦੇਖੋ ਕਿੰਨੀ ਮਾੜੀ ਗੱਲ ਆ ਬਲਵਿੰਦਰ ਜੀ, ਪ੍ਰਵੀਨ ਜੀ, ਵੀ ਇੱਕ ਬੱਚੇ ਦੇ ਨਾਲ ਮਾਂ ਜਾ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੀ। ਯਾਰ ਤੁਸੀਂ ਅਕਲ ਨੂੰ ਹੱਥ ਮਾਰੋ, ਕਿੱਥੇ ਤੁਸੀਂ ਹੈਗੇ ਆ, ਕੀ ਜਿਹੜਾ ਉਹ ਕਰਨ ਡਏ ਆ, ਇਹ ਕੋਈ ਅਕਲ ਵਾਲੀ ਗੱਲ ਨਹੀਂ। ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਹ ਹੋ ਰਿਹਾ। ਆਪਣੇ ਅਗਲੇ ਕਾਲਰ ਨੇ ਸੋਹੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰਾਜਕਰਨਵੀਰ ਜੀ ਤੇ ਆਪਣੇ ਪ੍ਰਵੀਨ ਸ਼ਰਮਾ ਜੀ ਤੇ ਬਲਵਿੰਦਰ। ਤੁਸੀਂ ਅੱਜ ਬਹੁਤ ਵਧੀਆ ਟੌਪਿਕ ਦੇ ਉੱਪਰ ਇਹ ਪ੍ਰੋਗਰਾਮ ਕਰ ਰਹੇ ਹੋ, ਮੋਰਲ ਐਜੂਕੇਸ਼ਨ ਦੇ ਉੱਪਰ, ਕਿ ਬੱਚੇ ਆ ਜਿਹੜੇ ਸਾਡੇ ਕਿੱਧਰ ਨੂੰ ਜਾ ਰਹੇ ਨੇ। ਤੇ ਬਲਜੀਤ ਭੈਣ ਜੀ ਆ ਹੁਣੀ, ਜੇ ਮੇਰੇ ਤੋਂ ਪਹਿਲਾਂ ਵਾਲੇ ਕਾਲਰ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਤੇ ਉਹਨਾਂ ਦੀ ਡੇਅਰਨੈਸ ਨੂੰ ਸਲੂਟ ਕਰਦਾ ਵੀ ਉਹਨਾਂ ਨੇ ਗੱਲ ਕੀਤੀ, ਸ਼ੇਅਰ ਕੀਤੀ। ਸਾਡੀ ਕਮਿਊਨਿਟੀ ਦੇ ਵਿੱਚ ਭਾਜੀ ਫ੍ਰਿਜ਼ਨੋ ਸਾਈਡ, ਬੇਕਰ ਸਟਰੀਟ ਸਾਈਡ ਮੁੰਡੇ 10-10, 12-12 ਮੁੰਡੇ ਇਕੱਠੇ ਹੋ ਕੇ ਨਾ, ਉਹ ਸ਼ਾਮ ਨੂੰ ਨਿਕਲਦੇ ਨੇ ਤੇ ਏਦਾਂ ਹੀ ਫਾਲੋ ਕਰਦੇ ਨੇ। ਆਪਣੀ ਸੈਨ ਫਰਾਂਸਿਸਕੋ ਦੇ ਵਿੱਚ ਆਪਣਾ ਸਵੀਟਸ ਸਟੋਰ ਆ, ਰਾਜ ਸਵੀਟਸ ਸਟੋਰ, ਉਹਨਾਂ ਦੇ ਕੋਲੇ ਉੱਥੇ ਵੀ ਏਦਾਂ ਹੀ ਘੁੰਮਦੇ ਨੇ। ਇਹ ਕਮੀ ਆ ਸਾਰੀ ਇਹਨਾਂ ਨੂੰ ਮੋਰਲ ਐਜੂਕੇਸ਼ਨ ਦੀ, ਵੀ ਜਿਹੜੇ ਪੇਰੈਂਟਸ ਕਮਾਈਆਂ ਕਰਨ ਦੇ ਉੱਪਰ ਲੱਗੇ ਹੋਏ ਨੇ ਤੇ ਜਾਂ ਜਿਹੜੇ ਇੰਡੀਆ ਤੋਂ ਬੱਚੇ ਇਹ ਆਉਂਦੇ ਨੇ ਤੇ ਉਹ ਤਾਂ ਇਹਨਾਂ ਨੂੰ ਕਹਿ ਨਹੀਂ ਸਕਦੇ ਕੁਝ ਵੀ, ਕਿਉਂਕਿ ਉਹਨਾਂ ਨੂੰ ਤੇ ਕਮਾਈ ਦੀ ਜ਼ਰੂਰਤ ਆ। ਇਹ ਵੀ ਪ੍ਰੋਬਲਮ ਹੈਗੀ ਆ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਪੇਰੈਂਟਸ ਗਾਈਡ ਨਹੀਂ ਕਰਦੇ ਤੇ ਉਹਨਾਂ ਨੂੰ ਡਾਂਟ ਨਹੀਂ ਸਕਦੇ, ਜਿਹੜੇ ਪੇਰੈਂਟਸ ਉਹਨਾਂ ਤੇ ਡਿਪੈਂਡੈਂਟ ਨੇ। ਤੇ ਸਾਡੀ ਕਮਿਊਨਿਟੀ ਦੇ ਵਿੱਚ ਇਹ ਹੋ ਰਿਹਾ ਵਾ ਜੀ। ਤੁਸੀਂ ਇਹ ਪ੍ਰੋਗਰਾਮ ਜਿਹੜਾ ਕਰ ਰਹੇ ਹੋ ਨਾ, ਬਹੁਤ ਵਧੀਆ, ਔਰ ਇਹਨੂੰ ਕੰਟੀਨਿਊ ਰੱਖਿਓ। ਜਿਹੜੇ ਇਹ ਪ੍ਰੋਗਰਾਮ ਨੂੰ ਤੇ ਜਿਨ੍ਹਾਂ ਦੇ ਨਾਲ ਇਹ ਹੈਪਨ ਹੁੰਦੇ ਆ, ਉਹ ਬਿਲਕੁਲ ਆ ਕੇ ਇੱਥੇ ਰੇਡੀਓ ਤੇ ਕਹਿਣ। ਜਿੱਦਾਂ ਅੱਜ ਕੱਲ੍ਹ ਦੀ ਜਨਰੇਸ਼ਨ ਕਰ ਰਹੀ ਆ, ਕਦੇ ਉਹ ਟਰੱਕਿੰਗ ਦੇ ਵਿੱਚ ਖਿਲਵਾੜ ਕਰਦੀ ਆ, ਸ਼ਰਾਬ ਪੀ ਕੇ। ਪਿੱਛੇ ਜੇ ਤੁਸੀਂ ਇੱਕ ਖਬਰ ਸ਼ੇਅਰ ਕੀਤੀ ਸੀ, ਆਪਣੇ ਪੰਜਾਬੀ ਮੁੰਡਾ ਸੀਗਾ, ਉਹਨੇ ਸਟਰੀਟ ਕਾਰ ਰੇਸ ਦੇ ਵਿੱਚ ਇੱਕ ਤੁਰੇ ਜਾਂਦੇ ਸੀਗੇ, ਵਾਕਿੰਗ ਕਰਦੇ ਸੀ, ਉਹਨਾਂ ਨੂੰ ਉਹਨੇ ਹਿੱਟ ਕੀਤਾ ਸੀ ਤੇ ਮਾਰਤਾ ਸੀਗਾ, ਹੈ ਨਾ। ਤੇ ਸ਼ਾਮ ਨੂੰ ਗੱਡੀਆਂ ਲੈ ਕੇ ਨਾ ਉੱਚੀ ਉੱਚੀ ਗਾਣੇ ਲਾ ਕੇ ਨਿਕਲਦੇ ਨੇ। ਇਹ ਮੂਵੀਆਂ ਦੇ ਵਿੱਚ ਵੀ ਏਦਾਂ ਹੂਟਿੰਗ ਕਰਦੇ ਨੇ। ਇਹ ਬਹੁਤ ਗਲਤ ਹੈ। ਇਹ ਸਾਡੀ ਕਮਿਊਨਿਟੀ, ਉਹ ਤਾਂ 5-4 ਹੁੰਦੇ ਨੇ, ਉਹ ਤਾਂ ਚੀਜ਼ ਦੇਖਦੇ ਨਹੀਂ, ਹੈ ਨਾ, ਮਡੀਰ ਨੂੰ। ਬਟ ਇਹ ਹੈ ਕਿ ਸਾਡੀ ਕਮਿਊਨਿਟੀ ਬਦਨਾਮ ਹੋ ਰਹੀ ਆ। ਉਹਦੇ ਲਈ ਸਾਨੂੰ ਸਾਰਿਆਂ ਨੂੰ ਪ੍ਰੋਬਲਮਾਂ ਆਉਣੀਆਂ ਨੇ। ਅਸੀਂ ਟੈਕਸਸ 'ਚ ਰਹਿੰਦੇ ਹਾਂ, ਇੱਥੇ ਐਵਰੀਥਿੰਗ ਗੁੱਡ ਆ, ਪਰ ਮੈਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਐ ਨਹੀਂ ਹੈਗਾ ਕਿ ਸਾਰੇ ਨੇ, ਕੁਝ ਹੁੰਦੇ ਨੇ ਆਬਵੀਅਸਲੀ ਥੋੜੇ ਉਹ ਕਰਦੇ। ਪਰ ਤੁਸੀਂ ਇਹ ਪ੍ਰੋਗਰਾਮ, ਮੈਂ ਸਲੂਟ ਤੁਹਾਨੂੰ ਵੀ ਕਰਦਾ, ਬਹੁਤ ਤੁਸੀਂ ਵਧੀਆ ਕੀਤਾ। ਇਹਦੇ ਤੇ ਗਾਂ ਨੂੰ ਵੀ ਰੱਖਿਓ ਕਿ ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਦੀ ਗੱਲਾਂ ਜਿਹੜੀਆਂ ਰਿਮੂਵ ਹੋਣ। ਇਹ ਥੈਂਕ ਯੂ ਜੀ, ਥੈਂਕ ਯੂ ਸੋਹੀ ਜੀ। ਆਪਣੇ ਅਗਲੇ ਕਾਲਰ ਨੇ ਜਸਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ
ਤੁਹਾਡਾ ਸੁਣਦਾ ਵਿਸ਼ਾ ਵੈਸੇ ਬਹੁਤ ਵਧੀਆ ਤੁਸੀਂ ਟੌਪਿਕ ਲਿਆਂਦਾ, ਪਰ ਕਿਉਂਕਿ ਸਾਰਾ ਸਿਸਟਮ ਦਾ ਘਰੋਂ ਹੀ ਚੱਲਦਾ। ਬੱਚੇ ਤੁਹਾਨੂੰ ਦੇਖਦੇ ਪੇਰੈਂਟਸ ਹੁੰਦੇ, ਪੇਰੈਂਟਸ ਕੀ ਕਰਦੇ ਨਾ, ਜੇ ਆਪਾਂ ਇਕੱਲਾ ਬੱਚਿਆਂ ਨੂੰ ਬਲੇਮ ਕਰੀਏ ਉਹ ਮੇਰਾ ਖਿਆਲ ਫੇਰ ਨੇ। ਕਿਉਂਕਿ ਜੇ ਪੇਰੈਂਟਸ ਦਾ ਤੁਹਾਡਾ ਘਰ ਦਾ ਡਿਸਿਪਲਿਨ ਹੈਗਾ, ਤੁਹਾਡਾ ਘਰ ਦੇ ਰੂਲਸ ਹੈਗੇ ਆ, ਤੁਸੀਂ ਉਹਨੂੰ ਦੱਸਦੇ ਆ। ਹੁਣ ਮੈਂ ਭਾਜੀ ਅੱਜ ਤੋਂ 32 ਸਾਲ ਪਹਿਲਾਂ ਆਇਆ ਸੀ ਅਮਰੀਕਾ 'ਚ। ਠੀਕ ਹੈ ਜੀ। ਨਿਊਯਾਰਕ ਰਿਹਾ। ਹੁਣ ਮੈਂ ਰੋਜ਼ ਨਾ ਤੇ ਮੇਰਾ ਹੁਣ ਜਿਹੜਾ ਮਿਡਲ ਵਾਲਾ ਬੇਟਾ ਡਾਕਟਰ ਬਣ ਗਿਆ, ਛੋਟਾ ਮੈਡੀਕਲ ਸਕੂਲ 'ਚ ਆ, ਬੇਟੀ ਨੇ ਫਾਰਮੇਸੀ ਕੀਤੀ ਹੈ। ਪਰ ਮੈਂ ਨੇਬਰਹੁੱਡ 'ਚ ਦੱਸਿਆ ਹੁੰਦਾ ਹੈ ਬੱਚਿਆਂ ਨੂੰ ਵੀ ਭਾਈ ਘਰੋਂ ਜਾਣਾ ਸਪੀਡ ਲਿਮਿਟ ਬਿਲਕੁਲ ਸਲੋ, ਬੱਚਾ ਕੋਈ ਵੀ ਤੁਹਾਡਾ ਭੱਜ ਕੇ ਮੂਹਰੇ ਆ ਸਕਦਾ ਤੇ ਕੋਈ ਮਿਊਜ਼ਿਕ ਨਹੀਂ। ਅਸੀਂ ਏਦਾਂ ਦੀ ਕਮਿਊਨਿਟੀ 'ਚ ਰਹਿੰਦੇ ਹਾਂ ਵੀ ਸਾਨੂੰ ਕੋਈ ਬੰਦਾ ਦੇਖ ਕੇ ਕਵੇ ਨਾ ਵੀ ਇਹ ਬੰਦੇ ਵਧੀਆ ਨਹੀਂ ਨਾ, ਜੇ ਇਸ ਨੇਬਰਹੁੱਡ 'ਚ ਤੁਸੀਂ ਰਹਿਣਾ। ਪਰ ਤੁਸੀਂ ਕਿੱਦਾਂ ਦੀ ਸਿੱਖਿਆ ਦਿੰਦੇ ਬੱਚਿਆਂ ਨੂੰ, ਉਹ ਡਿਪੈਂਡ ਕਰਦਾ। ਜੇ ਇਕੱਲਾ ਪੈਸਾ ਆ, ਜੇ ਅਸੀਂ ਪੈਸਾ ਨਹੀਂ ਕਮਾਇਆ ਪਰ ਬੱਚੇ ਸਾਹਮਣੇ, ਉਹ ਤੁਹਾਡੀ ਅਸਲੀ ਕਮਾਈ ਤੋਂ ਉਹੀ ਹੈ ਨਾ। ਤੇ ਇਹਨਾਂ ਨੂੰ ਮੇਰਾ ਖਿਆਲ ਕਾਉਂਸਲਿੰਗ ਚਾਹੀਦੀ ਬੱਚਿਆਂ ਨੂੰ ਨਾ, ਜੋ ਵੀ ਹੈਗਾ ਇਹਨਾਂ ਨੂੰ, ਚਾਹੇ ਗੁਰਦੁਆਰਿਆਂ 'ਚ ਚਾਹੇ ਸਪੈਸ਼ਲ ਇਹੋ ਜਿਹਾ ਪ੍ਰੋਗਰਾਮ ਕਰਕੇ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਮੈਂ ਚਾਹੀਦੀ ਕਾਉਂਸਲਿੰਗ। ਜੇ ਮਾਂ ਪਿਓ ਨੂੰ ਨਹੀਂ ਪਤਾ ਲੱਗਦਾ ਕੀ ਕਰਨਾ, ਤੇ ਮੇਰਾ ਖਿਆਲ ਆਪਣੀ ਕਮਿਊਨਿਟੀ ਨੂੰ ਵੀ ਇੱਕ ਐਫਰਟ ਕਰਨਾ ਚਾਹੀਦਾ ਇਹੋ ਜਿਹਾ। ਜੀ ਥੈਂਕ ਯੂ ਜਸਵੀਰ ਜੀ, ਥੈਂਕ ਯੂ। ਤੇ ਦੂਜਾ ਕਰਨ ਜੀ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਵੀ ਜਿੰਨੇ ਬੱਚੇ ਪੜ੍ਹਦੇ ਆ, ਜਿਹੜੇ ਪੇਰੈਂਟਸ ਹੈਗੇ, ਪੇਰੈਂਟਸ ਨੂੰ ਐਵਰੀ ਮੰਥ ਸਕੂਲ ਦੇ ਵਿੱਚ ਜਾ ਕੇ ਕਾਉਂਸਲਰ ਨਾਲ ਮੀਟਿੰਗ ਕਰਨੀ ਚਾਹੀਦੀ ਆ। ਉਹ ਤੁਹਾਨੂੰ ਸਾਰਾ ਦੱਸ ਦੇਗਾ ਕਲਾਸ 'ਚ ਬਿਹੇਵੀਅਰ ਕਿਹੋ ਜਿਹਾ ਆ, ਪੜ੍ਹਨ ਨੂੰ ਕਿਹੋ ਜਿਹਾ, ਕਿਹੜੀ ਲਾਈਨ 'ਚ ਅੱਗੇ ਜਾ ਸਕਦੇ। ਤੁਸੀਂ ਨਹੀਂ ਵੀ ਪੜ੍ਹੇ, ਅਸੀਂ ਨਹੀਂ ਬੜਾ ਪੜ੍ਹੇ, ਪਰ ਸਾਨੂੰ ਉਹਨਾਂ ਨੇ ਗਾਈਡ ਕੀਤਾ ਜੀ ਜੀ। ਉਹ ਤੁਹਾਨੂੰ ਸਾਰਾ ਡਾਟਾ ਦੱਸਦੇ ਵੀ ਭਾਈ ਕੀ ਹੋ ਰਿਹਾ ਨਾ, ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਕੁਛ ਨਾ ਜੀ। ਥੈਂਕ ਯੂ। ਆਪਣੇ ਜੇ ਗਲਤੀ ਹੈ ਕਰਦਾ ਬਦਨਾਮ ਤਾਂ ਕਮਿਊਨਿਟੀ ਦਾ ਨਾ ਹੋਣਾ, ਉਹਦਾ ਨੂੰ ਕੋਈ ਜਾਣਦਾ ਕੌਣ ਹੈ ਕੌਣ ਨਹੀਂ ਨਾ। ਨਾ ਜੀ ਨਾ ਜੀ, ਬਿਲਕੁਲ। ਥੈਂਕ ਯੂ ਜਸਵੀਰ ਜੀ, ਥੈਂਕ ਯੂ ਜੀ। ਤੇ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਗੱਲਬਾਤ ਦਾ ਸਿਲਸਿਲਾ ਹੈ ਉਹ ਆਪਾਂ ਇਦਾਂ ਹੀ ਜਾਰੀ ਰੱਖਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਸੀਂ ਮਿਲਾਂਗੇ ਤਾਂ ਰਾਜੀ ਆਪਣੇ ਜਿਹੜੀ ਜਸਵੀਰ ਹੋਣੀ ਗੱਲ ਕੀਤੀ ਹੈ ਨਾ, ਜਦੋਂ ਕਮਿਊਨਿਟੀ 'ਚ ਆਹ ਗੱਲ ਕਰੋ, ਉਹ ਕਹਿੰਦੇ ਸ਼ਰਮ ਵੀ ਬੜੀ ਆਉਂਦੀ ਹੈ ਇਹਨਾਂ ਗੱਲਾਂ ਤੋਂ। ਸ਼ਰਮ ਬਾਹਰ ਦੇਖੋ ਲੋਕੀ ਸਾਡੇ ਬਾਰੇ ਕੀ ਸੋਚਦੇ ਆ ਜੀ। ਚਲੋ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਇਸ ਨੂੰ ਕੰਟੀਨਿਊ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ
ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 020671197. All loans are subject to credit and underwriting approval. Zender Mortgage, oh, Zender Mortgage. ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਸਾਂਝੀ ਸਾਥ ਪ੍ਰਵੀਨ ਸ਼ਰਮਾ ਜੀ, ਬਲਵਿੰਦਰ ਕੌਰ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਰਮਜੀਤ ਸਿੰਘ ਜੀ। ਸੋ ਗੱਲਬਾਤ ਜਿਹੜੀ ਉਹ ਆਪਣੀ ਚੱਲ ਰਹੀ ਸੀ ਵੀ ਜਿਹੜੇ ਇਸ ਟਾਈਮ ਸਮਾਜਿਕ ਮੁੱਦੇ ਆਪਣੇ ਸਾਹਮਣੇ ਆ ਵੀ ਕਮਿਊਨਿਟੀ ਦੇ ਵਿੱਚ ਇਹ ਇੱਕ ਚੀਜ਼ ਜਿਹੜੀ ਹੁਣ ਪ੍ਰਚਲਿਤ ਹੁੰਦੀ ਜਾ ਰਹੀ ਹੈ, ਵੱਧਦੀ ਜਾ ਰਹੀ ਆ। ਜਿਹੜੇ ਕਹਿ ਸਕਦੇ ਆ ਵੀ ਜਿਨ੍ਹਾਂ ਨੂੰ ਆਪਾਂ ਐਂਟੀ ਸੋਸ਼ਲ ਐਲੀਮੈਂਟਸ ਕਹਿ ਸਕਦੇ ਆ, ਵੀ ਲੋਕਾਂ ਦਾ ਸਮਾਜਿਕ ਤੌਰ ਦੇ ਉੱਤੇ ਉਹਨਾਂ ਦੇ ਜੀਣ ਨੂੰ ਲੈ ਕੇ ਜਾਂ ਇਦਾਂ ਦੀਆਂ ਚੀਜ਼ਾਂ ਕਰ ਰਹੇ ਆ ਵੀ ਉਹ ਸਮਾਜ ਦੇ ਹਿਸਾਬ ਦੇ ਨਾਲ ਨਹੀਂ, ਸਮਾਜ ਤੋਂ ਉਲਟ ਜਿਹੜੀਆਂ ਉਹ ਜਾ ਰਹੀਆਂ, ਜਿਹਦੇ ਕਰਕੇ ਬਦਨਾਮੀ ਦਾ ਸਬੱਬ ਵੀ ਜਿਹੜਾ ਬਣ ਰਿਹਾ। ਕੱਲਾ ਦੇਖੋ, ਉਹ ਇੱਕ ਤਾਂ ਆਪਣਾ ਭਵਿੱਖ ਪਹਿਲੇ ਨੰਬਰ ਤੇ ਉਹ ਖਰਾਬ ਕਰ ਰਹੇ ਆ ਤੇ ਦੂਜੇ ਨੰਬਰ ਤੇ ਉੱਤੇ ਕਮਿਊਨਿਟੀ ਦੀ ਜਿਹੜੀ ਬਦਨਾਮੀ ਆ ਉਹ ਨਾਲ ਦੇ ਨਾਲ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਚਾਹੀਦਾ ਤਾਂ ਇਹ ਆ ਵੀ ਆਪਾਂ ਚੰਗੇ ਕੰਮ ਕਰੀਏ। ਸੋ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਆਪਾਂ ਅਜਿਹੇ ਮੁਲਕ ਤੋਂ ਅਜਿਹੀਆਂ ਚੀਜ਼ਾਂ ਤੋਂ ਭੱਜ ਕੇ ਜਾਂ ਉਹ ਅਜਿਹੀਆਂ ਚੀਜ਼ਾਂ ਤੋਂ ਦੂਰ ਹੋ ਕੇ ਇੱਕ ਚੰਗੇ ਸਿਸਟਮ ਦੇ ਵਿੱਚ ਆਪਾਂ ਆਏ ਆ ਵੀ ਆਪਾਂ ਨੂੰ ਬਿਹਤਰ ਜੀਵਨ, ਵਧੀਆ ਜੀਵਨ, ਆਪਾਂ ਨੂੰ ਕੋਈ ਟੈਨਸ਼ਨ ਨਾ ਹੋਵੇ ਵੀ ਘਰ ਪਰਿਵਾਰ ਦਾ ਜੀ ਕਿਤੇ ਬਾਹਰ ਗਿਆ ਆ, ਵੀ ਪਿੱਛੇ ਆਪਾਂ ਨੂੰ ਇਹੀ ਫਿਕਰ ਹੋਵੇ ਜਿੰਨੀ ਦੇਰ ਤੱਕ ਘਰ ਨਹੀਂ ਆ ਜਾਂਦਾ ਵੀ ਖੌਰੇ ਪਤਾ ਨਹੀਂ ਪਿੱਛੇ ਕੀ ਹੋ ਜਾਣਾ, ਇਹ ਹੈ ਉਹ ਹੈ। ਜੇ ਆਪਾਂ ਨੂੰ ਇੱਥੇ ਆ ਕੇ ਵੀ ਉਹੀ ਫਿਕਰ, ਉਹੀ ਚੀਜ਼ਾਂ ਨਹੀਂ ਸਤਾਉਣਾ ਆ ਤੇ ਗਾਂ ਭਾਈ ਹੁਣ ਮੰਗਲ ਗ੍ਰਹਿ ਤੇ ਥੋੜੀ ਜਾਣਾ ਆ, ਇੱਥੇ ਹੀ ਆ। ਹੁਣ ਇਹ ਤੋਂ ਅੱਗੇ US ਤੋਂ ਉੱਤੇ ਹੁਣ ਕਿਹੜੇ ਮੁਲਕ ਦੇ ਵਿੱਚ ਤੁਸੀਂ ਚਲੇ ਜਾਓਗੇ ਜੇ ਉਹੀ ਗੰਦ ਜਿਹੜਾ ਆਪਾਂ ਨਾਲ ਦੇ ਨਾਲ ਇੱਥੇ ਲੈ ਆਵਾਂਗੇ। ਸੋ ਅਕਲ ਨੂੰ ਹੱਥ ਮਾਰੋ, ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਤੁਸੀਂ ਪਰਹੇਜ਼ ਕਰੋ, ਬਚਾਅ ਰੱਖੋ, ਅਦਰਵਾਈਜ਼ ਬਹੁਤ ਵੱਡੀਆਂ ਆਪਣੇ ਭਵਿੱਖ ਦੇ ਲਈ ਸਮੱਸਿਆਵਾਂ ਜਿਹੜੀਆਂ ਉਹ ਆਉਣੀਆਂ ਆ। ਹੁਣ ਤੁਸੀਂ ਦੇਖੋ ਬਲਵਿੰਦਰ ਜੀ, ਪ੍ਰਵੀਨ ਜੀ, ਇਸ ਚੀਜ਼ ਦਾ ਇੱਕ ਹੋਰ ਨੁਕਸਾਨ ਕੀ ਹੋਣਾ ਆ। ਹੁਣ ਦੇਖੋ, ਜਦੋਂ ਕੁੜੀਆਂ ਦੇ ਨਾਲ ਇਦਾਂ ਦੀਆਂ ਬਦਸਲੂਕੀਆਂ, ਉਹਨਾਂ ਨੂੰ ਹਰਾਸਮੈਂਟ ਇਹ ਕਰਦੇ ਆ,
ਫਿਰ ਕੁੜੀਆਂ ਨੇ ਕਹਿਣਾ ਯਾਰ ਸਾਰੇ ਪੰਜਾਬੀ ਇਦਾਂ ਦੇ ਆ, ਪੰਜਾਬੀ ਮੁੰਡੇ ਸਾਰੇ ਇਦਾਂ ਦੇ ਆ। ਉਹਨਾਂ ਨੇ ਇਹ ਪੱਕਾ ਧੱਬਾ ਸਟੀਰੀਓਟਾਈਪ ਲਾ ਦੇਣਾ, ਫਿਰ ਕਹਿਣਾ ਵੀ ਉਹਨਾਂ ਨੇ ਕਮਿਊਨਿਟੀ ਤੋਂ ਬਾਹਰ ਹੀ ਅਸੀਂ ਵਿਆਹ ਕਰਾਉਣੇ ਆ। ਫਿਰ ਆਪਣੇ ਮੁੰਡਿਆਂ ਨੇ ਕਹਿਣਾ ਵੀ ਅਸੀਂ ਕਿੱਥੇ ਜਾਈਏ। ਉਹ ਭਾਈ ਅਜਿਹੀਆਂ ਚੀਜ਼ਾਂ ਕਰਕੇ ਤੁਸੀਂ ਇਕੱਲਾ ਆਪਣਾ ਹੀ ਨਹੀਂ, ਪੂਰੀ ਕਮਿਊਨਿਟੀ ਦਾ ਭਵਿੱਖ ਖਰਾਬ ਕਰ ਰਹੇ ਆ। ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਕਮਿਊਨਿਟੀ ਤੋਂ ਦੂਰ ਧੱਕਣ ਦੀ ਕੰਮ ਦੇ ਵਿੱਚ ਤੁਸੀਂ ਡਟੇ ਹੋਏ ਆ, ਲੱਗੇ ਹੋਏ ਆ। ਇਹ ਕੋਈ ਚੰਗੀ ਗੱਲ ਨਹੀਂ ਹੈ, ਬਹੁਤ ਵੱਡੀ ਜਿਹੜੀ ਸਮੱਸਿਆ ਦਾ ਕਾਰਨ ਬਣੂਗਾ। ਹਾਂਜੀ ਬਿਲਕੁਲ, ਦੇਖੋ ਰਾਜੀ, ਦੋ ਚੀਜ਼ਾਂ ਵਾ, ਇੱਕ ਤਾਂ ਤੁਹਾਨੂੰ ਮੈਂ ਕਹਾਣੀ ਚ ਸੁਣਾਉਣਾ ਵਾ, ਇੱਕ ਮੀਡੀਆ ਦਾ ਫਰਜ਼ ਸੁਣਾਉਣਾ ਵਾ। ਕਹਾਣੀ ਹੈ, ਪਿਛਲੇ ਦਿਨੀ ਕਿਸੇ ਨੇ ਵੀਰ ਨੇ ਨਿਊਜ਼ੀਲੈਂਡ ਚ ਸ਼ਾਇਦ ਉਹ ਵਸਦੇ ਆ, ਤੇ ਉਹਨਾਂ ਨੇ ਇੱਕ ਪੰਜਾਬੀਅਤ ਨਾਲ ਜੁੜੀ ਇੱਕ ਗੱਲ ਦੱਸੀ। ਉਹ ਕਹਿੰਦੇ ਵੀ ਜਦੋਂ ਪਹਿਲਾਂ ਮੈਂ ਗੈਸ ਸਟੇਸ਼ਨ ਤੇ ਜਾਂਦਾ ਸੀ ਤਾਂ ਪਹਿਲਾਂ ਮੈਨੂੰ ਕਾਰਡ ਜਿਹੜਾ ਵਾ ਕਰਨਾ ਪੈਂਦਾ ਸੀ, ਉੱਥੇ ਸਕ੍ਰੈਚ ਕਹਿ ਲਓ ਜਾਂ ਹਨਾ। ਤਾਂ ਉਹ ਕਹਿੰਦੇ ਵੀ ਇੱਕ ਦਿਨ ਮੈਂ ਪੱਗ ਬੰਨ੍ਹ ਕੇ ਚੱਲ ਗਿਆ ਤੇ ਉਹਨਾਂ ਨੇ ਕਹਿੰਦੇ ਸਿਸਟਮ ਪਹਿਲਾਂ ਹੀ ਔਨ ਕਰਤਾ ਮੇਰੇ ਕਾਰਡ ਸਕ੍ਰੈਚ ਕਰਨ ਤੋਂ ਪਹਿਲਾਂ। ਤਾਂ ਜਦੋਂ ਮੈਂ ਕਹਿੰਦਾ ਪੁੱਛਿਆ ਉਹਨਾਂ ਨੂੰ, ਦੂਜੀ ਤੀਜੀ ਵਾਰ ਗਿਆ ਤਾਂ ਪਹਿਲਾਂ ਔਨ ਕਰ ਦਿੰਦੇ ਸੀ। ਤੇ ਕਹਿੰਦੇ ਮੈਂ ਉਹਨੂੰ ਪੁੱਛਿਆ ਇੰਗਲਿਸ਼ ਦੇ ਵਿੱਚ ਵੀ, ਯਾਰ ਤੁਸੀਂ ਹੁਣ ਪਹਿਲਾਂ ਹੀ ਔਨ ਕਰ ਦਿੰਦੇ ਹੋ ਗੈਸ ਸਟੇਸ਼ਨ ਦਾ ਜਿਹੜਾ ਸਿਸਟਮ ਹੈ, ਤੇ ਅੱਗੇ ਤੁਸੀਂ ਕਾਰਡ ਸਕ੍ਰੈਚ ਕਰਕੇ ਫੇਰ ਰਸੀਦ ਦੇ ਕੇ ਫੇਰ ਔਨ ਕਰਦੇ ਹੋ। ਉਹ ਕਹਿੰਦੇ ਵੀ ਤੁਹਾਡੇ ਸਿਰ ਤੇ ਟਰਬਨ ਆ, ਤਾਂ ਕਰਕੇ ਅਸੀਂ ਕਰ ਦਿੰਦੇ ਹਾਂ। ਮਤਲਬ ਟਰਬਨ ਦਾ ਇੰਨਾ ਸਤਿਕਾਰ ਕਰਦੇ ਲੋਕ। ਹਾਂਜੀ, ਸਤਿਕਾਰ ਆ, ਲੋਕ ਟਰਸਟ ਕਰਦੇ ਆ, ਲੋਕ ਯਕੀਨ ਕਰਦੇ ਆ ਨਾ। ਤੇ ਆਪਾਂ ਵੈਸੇ ਵੀ ਕਿੰਨੀਆਂ ਸੋਸ਼ਲ ਮੀਡੀਆ ਤੇ ਕਹਾਣੀਆਂ ਸੁਣਦੇ ਆ, ਪੜ੍ਹਦੇ ਆ ਕਿ ਯਾਰ ਮੈਨੂੰ ਮਾਪਿਆਂ ਨੇ ਸਮਝਾਇਆ, ਦਿੱਲੀ ਦੇ ਵਿੱਚ ਕੁੜੀ ਨੇ ਦੱਸਿਆ ਕਿਸੇ ਨੇ ਕਿ ਜੇ ਤੂੰ ਲੇਟ ਹੋ ਜਾਏ ਤਾਂ ਸਰਦਾਰ ਟੈਕਸੀ ਡਰਾਈਵਰ ਦੇ ਨਾਲ ਤੂੰ ਜਾਣਾ ਵਾ, ਹਨਾ। ਇਹ ਚੀਜ਼ਾਂ ਵਾ ਬਹੁਤ ਵੱਡੀਆਂ ਸੈਲੀਬ੍ਰਿਟੀਜ਼ ਨੇ ਸ਼ੇਅਰ ਕੀਤੀਆਂ ਵਾ। ਦੂਜੀ ਗੱਲ ਜਿਹੜੀ ਆ ਉਹ ਮੀਡੀਆ ਦੇ ਫਰਜ਼ ਦੀ ਆ। ਬੇਸ਼ੱਕ ਅੱਜ ਸਾਨੂੰ ਲੋਕ ਕਹਿਣਗੇ ਯਾਰ ਕਿਉਂ ਭੰਡ ਬਣਦੇ ਆ, ਕਿਉਂ ਨਿੰਦਦੇ ਆ ਪੰਜਾਬੀਆਂ ਨੂੰ। ਨਹੀਂ, ਮੀਡੀਆ ਹਮੇਸ਼ਾ ਵਿਸਲ ਬਲੋਅਰ ਦੀ ਰੋਲ ਦੇ ਵਿੱਚ ਰਹਿੰਦਾ ਵਾ। ਵਿਸਲ ਬਲੋਅਰ ਦਾ ਮਤਲਬ ਕਿ ਉਹਨੇ ਜਦੋਂ ਉਹਨੂੰ ਲੱਗਿਆ ਕਿ ਯਾਰ ਆਹ ਚੀਜ਼ ਤੇ ਬੋਲਣਾ ਚਾਹੀਦਾ ਵਾ, ਆਹ ਚੀਜ਼ ਤੇ ਗੱਲ ਹੋਣੀ ਚਾਹੀਦੀ ਆ, ਆਹ ਚੀਜ਼ ਤੇ ਡਿਸਕੋਰਸ ਦੇ ਵਿੱਚ ਆਉਣੀ ਚਾਹੀਦੀ ਆ, ਆਹ ਚੀਜ਼ ਸੰਵਾਦ ਦੇ ਵਿੱਚ ਆਉਣੀ ਚਾਹੀਦੀ ਹੈ, ਤਾਂ ਮੀਡੀਆ ਨੇ ਬੋਲਣਾ ਚਾਹੀਦਾ। ਜੇ ਅਸੀਂ ਕ੍ਰਿਟਿਸਿਜ਼ਮ ਕਰਨ ਲੱਗੇ ਆ ਵੀ ਸਾਡਾ ਕ੍ਰਿਟਿਸਿਜ਼ਮ ਹੋਊਗਾ, ਤੇ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਿਵੇਂ ਕਰਾਂਗੇ, ਫਿਰ ਅਸੀਂ ਪੜਚੋਲ ਕਿਵੇਂ ਕਰਾਂਗੇ। ਔਰ ਮੈਂ ਤਾਂ ਦਾਦ ਦੇ ਨੂੰ ਦੋਨਾਂ ਨੂੰ ਜਿਨ੍ਹਾਂ ਨੇ ਆਪਣੀ ਸਟਰਗਲ ਦੀ ਇੱਕ ਨੇ ਤਾਂ ਕਹਾਣੀ ਸਾਂਝੀ ਕੀਤੀ, ਦੱਸਿਆ ਵੀ ਕਿਵੇਂ ਫੈਮਿਲੀ ਨੂੰ ਪਾਲ, ਕਿਵੇਂ ਬੱਚਿਆਂ ਨੂੰ ਐਜੂਕੇਟ ਕੀਤਾ, ਉਸ ਤੋਂ ਬਾਅਦ ਉਹਨਾਂ ਨੂੰ ਚੁਆਇਸ ਵੀ ਦਿੱਤੀ। ਔਰ ਚਲੋ ਇਹ ਵੀ ਇੱਕ ਅੰਗ ਆ ਤੁਹਾਡੇ ਜੀਵਨ ਦਾ, ਇਹ ਵੀ ਟਾਈਮ ਆਉਂਦਾ ਤੁਹਾਡੀ ਜ਼ਿੰਦਗੀ ਦੇ ਵਿੱਚ। ਔਰ ਦੂਜੇ ਭੈਣ ਜੀ ਨੇ ਦੱਸਿਆ ਵੀ ਕਿਵੇਂ ਉਹਨਾਂ ਨੂੰ ਚੇਜ਼ ਕੀਤਾ ਜਾ ਰਿਹਾ ਸੀ, ਤੇ ਉਹ ਮੁੰਡਾ ਪੰਜਾਬੀ ਸੀਗਾ। ਰੱਬ ਨਾ ਕਰੇ ਜੇ ਕੰਪਲੇਂਟ ਹੋ ਜਾਂਦੀ ਤਾਂ ਕੱਲ ਨੂੰ ਇਨ ਫਿਊਚਰ ਕਿੰਨੀਆਂ ਚੀਜ਼ਾਂ ਦੇ ਵਿੱਚ ਤੁਹਾਡੀ ਉਹ ਪ੍ਰੋਫਾਈਲ ਨੇ ਐਡ ਹੋਣਾ ਵਾ। ਸੋ ਬਹੁਤੇ ਸਾਡੇ ਸਰੋਤ ਤੇ ਸ਼ਾਇਦ ਸੋਚਦੇ ਵੀ ਹੋਣਗੇ ਕਿ ਯਾਰ ਇਹ ਤਾਂ ਤੁਸੀਂ ਤਾਂ ਰੱਬ ਆ ਜਿਹੜੇ ਉਪਦੇਸ਼ ਦੇ ਰਹੇ ਨੇ। ਅਸੀਂ ਰੱਬ ਨਹੀਂ ਆ। ਜਦੋਂ ਜਾਈਦਾ ਟ੍ਰੈਫਿਕ ਨਿਯਮ ਸਾਡੇ ਤੋਂ ਵੀ ਬ੍ਰੇਕ ਹੋ ਸਕਦਾ, ਪਰ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਕਿ ਯਾਰ ਇਹਨਾਂ ਦਾ ਅੰਜਾਮ ਬੁਰਾ ਵਾ, ਇਹਨਾਂ ਨੂੰ ਕਰਕੇ ਅਸੀਂ ਬੁਰੇ ਵੱਜਾਂਗੇ, ਸਾਡੇ ਭਾਈਚਾਰੇ ਦਾ ਨੁਕਸਾਨ ਹੋਊਗਾ, ਸਾਡੀ ਪ੍ਰੋਫਾਈਲਿੰਗ ਖਰਾਬ ਹੋਊਗੀ, ਸਾਡੇ ਲੋਕਾਂ ਨੂੰ ਇਹ ਗੱਲ ਦੇਣੀ ਆਊਗੀ ਇਨ ਫਿਊਚਰ, ਸਾਡੇ ਨਾਲ ਜੋੜ ਕੇ ਦੇਖਿਆ ਜਾਊਗਾ ਜਿੰਨੇ ਵੀ ਪੰਜਾਬੀ ਇੱਥੇ ਆ, ਤਾਂ ਉੱਥੇ ਸਾਨੂੰ ਥੋੜੀ ਮੋਟੀ ਵਿਚਾਰ ਕਰਨੀ ਬਣਦੀ ਹੈ। ਹੋ ਸਕਦਾ ਸਾਡਾ ਕੋਈ ਬੰਦਾ ਹਸਪੀਟਲਾਈਜ਼ ਹੋਵੇ ਤਾਂ ਸਾਨੂੰ ਕਾਹਲੀ ਦੇ ਵਿੱਚ ਕਈ ਵਾਰ ਟ੍ਰੈਫਿਕ ਰੂਲ ਬ੍ਰੇਕ ਵੀ ਕਰਨਾ ਪੈ ਜਾਵੇ। ਇਹ ਨਹੀਂ ਗਾ ਕੋਈ ਵੀ ਬੰਦਾ ਰੱਬ ਨਹੀਂ ਹੈ, ਪਰ ਇੱਕ ਗਲਤੀ, ਇੱਕ ਭੁੱਲ ਚੁੱਕ ਹੋ ਜਾਣੀ, ਇੱਕ ਉਹ ਆ, ਤੇ ਇੱਕ ਮਿੱਥ ਕੇ ਗੁਨਾਹ ਕਰਨਾ। ਚੋਰੀ ਕਰਨ ਗਿਆ ਨੂੰ ਤਾਂ ਸਾਨੂੰ ਪਤਾ ਨਾ ਜੇਕਰ ਫੜੇ ਗਏ ਤਾਂ ਸਾਡੇ ਨਾਲ ਕੀ ਹੋਣਾ ਵਾ, ਸਜ਼ਾ ਆ। ਚੋਰੀ ਕਰਨ ਲੱਗਿਆ ਸਾਨੂੰ ਪਤਾ, ਚੇਜ਼ ਕਰਨਗੇ ਸਾਨੂੰ ਪਤਾ ਨਾ, ਜਦੋਂ ਅਸੀਂ ਮਨਾਈਆਂ ਕਰਾਂਗੇ ਸਾਨੂੰ ਪਤਾ ਹੈ, ਜਦੋਂ ਅਸੀਂ ਪਬਲਿਕ ਨੂੰ ਹਰਾਸ ਕਰਾਂਗੇ ਤਾਂ ਉਹਦਾ ਸਾਨੂੰ ਨਤੀਜੇ ਤਾਂ ਭੁਗਤਣੇ ਪੈਣੇ ਆ। ਜੀ ਰਾਜ ਜੀ, ਬਿਲਕੁਲ ਪ੍ਰਵੀਨ ਜੀ, ਇਹ ਇੱਕ ਵੱਡੀ ਅਲਾਮਤ ਦੇ ਵਜੋਂ ਬਣਦਾ ਜਿਹੜਾ ਜਾ ਰਿਹਾ। ਇੱਕ ਚੀਜ਼ ਇਹ ਅਸੀਂ ਸਪਸ਼ਟ ਕਰਦੇ ਜਾਈਏ, ਅਸੀਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ੍ਹ ਰਹੇ। ਅਸੀਂ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਚਾਹੇ ਹੁਣ ਤੁਸੀਂ ਇਹ ਕਹਿ ਲਓ ਵੀ ਯਾਰ ਇੱਦਾਂ ਨਹੀਂ ਕਹਿਣਾ ਚਾਹੀਦਾ ਸਾਨੂੰ। ਪ੍ਰਵੀਨ ਜੀ, ਆਪਾਂ ਨੂੰ ਰੇਡੀਓ ਦੇ ਉੱਤੇ ਕਿੰਨੀਆਂ ਕਾਲਾਂ ਆਈਆਂ, ਕਹਿੰਦੇ ਜੀ ਤੁਸੀਂ ਜਾਣ ਕੇ ਜੀ ਬਦਨਾਮ ਨਹੀਂ ਕਰਦੇ ਭਾਈ, ਪੁਲਿਸ ਅਫਸਰ ਕਹਿ ਰਹੇ ਆ, ਉਹਨਾਂ ਨੂੰ ਉਹ ਰਿਪੋਰਟਾਂ ਦਿਖਦੀਆਂ ਆ, ਉਹਨਾਂ ਨੂੰ ਲੋਕ ਦੱਸ ਰਹੇ ਆ ਭੈਣ ਸਾਡੀ ਆ ਕੇ ਦੱਸ ਕੇ ਗਈ ਆ। ਉਹਨੂੰ ਕੀ ਲੋੜ ਸੀਗੀ ਆ ਕੇ ਆਪਣਾ ਨਾਮ ਦੱਸ ਕੇ ਵੀ ਮੇਰੇ ਨਾਲ ਇਹ ਚੀਜ਼ ਵਾਪਰੀ? ਉਹਨੂੰ ਕੀ ਲੋੜ ਸੀ ਆ ਕੇ ਇਹ ਚੀਜ਼ ਕਰਨ ਦੀ? ਇਹ ਵਾਪਰ ਰਿਹਾ ਆ ਤਾਂ ਜਿਹੜਾ ਉਹ ਦੱਸ ਰਹੇ ਆ। ਜੇ ਇਸ ਨੂੰ ਹੁਣ ਨਹੀਂ ਥੰਮਿਆ ਤਾਂ ਫਿਰ ਭਾਈ ਬੜੀ ਪ੍ਰੋਬਲਮ ਜਿਹੜੀ ਉਹ ਹੋ ਜਾਣੀ ਹੈਗੀ ਆ। ਹੁਣ ਕੱਲ ਚੋਰੀ ਵਾਲੀ ਘਟਨਾ ਤੁਸੀਂ ਦੇਖ ਲਓ, ਪਹਿਲੋਂ ਟਰੱਕ ਚੋਰੀ, ਫਿਰ ਡੀਜ਼ਲ, ਫਿਰ ਕਿਸੇ ਦਾ ਟਰੈਕਟਰ, ਤੇ ਫਿਰ ਪਤੰਦਰ ਉੱਥੇ ਹੀ ਸੁੱਤਾ ਰਹਿ ਗਿਆ, ਉਹ ਸੌਂ ਗਿਆ। ਆਦਤਾਂ ਦੇਖੋ ਕਿੱਦਾਂ ਦੀਆਂ। ਤੇ ਹੁਣ ਅੱਜ ਜਿਹੜੀ ਇਹ ਚੀਜ਼ ਆਪਾਂ ਨੂੰ ਇਹ ਪਤਾ ਲੱਗੀ ਵੀ ਸਾਰਜਨ ਚੌਹਾਨ ਦੇ ਨਾਲ ਪੜ੍ਹਿਆ, ਸੇਮ ਟੀਚਰਾਂ ਤੋਂ ਪੜ੍ਹ ਕੇ, ਸੇਮ ਥਾਵਾਂ ਦੇ ਉੱਤੋਂ ਪੜ੍ਹ ਕੇ, ਇੱਕ ਦੇ ਮਾਪਿਆਂ ਨੇ ਧਿਆਨ ਰੱਖਿਆ ਵੀ ਸਹੀ ਪਾਸੇ ਰਵੇ, ਇਹਦੀ ਸੰਗਤ ਚੰਗੀ ਹੋਵੇ। ਦੂਜੇ ਨੇ ਪਤਾ ਨਹੀਂ ਕੀ ਨਹੀਂ ਕੀਤਾ, ਕੀ ਮਜਬੂਰੀ ਹੋਊਗੀ ਉਹਦੇ ਮਾਪਿਆਂ ਦੀ, ਉਹ ਆਪਾਂ ਨੂੰ ਪਤਾ ਨਹੀਂ, ਪਰ ਉਹ ਇਸ ਪਾਸੇ ਚਲਾ ਗਿਆ ਵੀ ਹੁਣ ਉਹ
ਇੱਕ ਵਾਰੀ ਚੋਰੀ ਕਰਕੇ 4 ਘੰਟੇ ਬਾਅਦ ਫਿਰ ਉਹਨੂੰ ਚੋਰੀ ਕਰਨ ਦੀ ਆਦਤ ਪਈ ਆ। ਇੰਨੀ ਜ਼ਿਆਦਾ ਉਹਨੂੰ ਚੋਰੀ ਦੀ ਆਦਤ ਪੈ ਚੁੱਕੀ ਆ। ਇਹ ਆਪਣੇ ਸਾਹਮਣੇ ਉਦਾਹਰਨ ਆ ਵੀ ਕੀ ਜਿਹੜਾ ਹੋ ਗਿਆ। ਸੋ ਸਮਾਂ ਰਹਿੰਦੇ ਹੋਏ ਹਾਲਾਤ ਵਿਗੜ ਨਾ ਜਾਣ, ਭਵਿੱਖ ਖਰਾਬ ਨਾ ਹੋ ਜੇ, ਆਪਾਂ ਨੂੰ ਇਸ ਚੀਜ਼ ਦੇ ਪ੍ਰਤੀ ਸੁਹਿਰਦਤਾ ਦੇ ਨਾਲ ਗੱਲ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਘਰਾਂ ਤੋਂ ਇਹ ਚੀਜ਼ ਦੀ ਸ਼ੁਰੂਆਤ ਕਰਕੇ ਇਹ ਸਾਰੀਆਂ ਚੀਜ਼ਾਂ ਦੱਸੋ ਕਿਹੜੀ ਚੀਜ਼ ਠੀਕ ਆ, ਕਿਹੜੀ ਚੀਜ਼ ਗਲਤ ਆ। ਯੈਂਕੀ ਬਣਨਾ, ਕੂਲ ਬਣਨਾ, ਇਹ ਚੀਜ਼ਾਂ ਜਿਹੜੀਆਂ ਉੱਚੀ ਦੇਣੀ ਗਾਣੇ ਲਾ ਕੇ ਇਹ ਸਾਰੀਆਂ ਚੀਜ਼ਾਂ ਕਰਕੇ ਉਹਦੇ ਨਾਲ ਕੋਈ ਬੰਦਾ ਕੂਲ ਨਹੀਂ ਬਣ ਜਾਂਦਾ। ਤੁਹਾਡਾ ਸ਼ੌਂਕ ਆ, ਤੁਸੀਂ ਪਿੱਕੇ ਨੂੰ ਸੋਹਣਾ ਬਣਾਉਣਾ ਹੈ, ਤੁਸੀਂ ਆਪਣੀ ਗੱਡੀ ਨੂੰ ਸੋਹਣਾ ਬਣਾਉਣਾ, ਉਹ ਤੁਹਾਡਾ ਸ਼ੌਂਕ ਆ, ਤੁਸੀਂ ਕਰੋ, ਨੋ ਡਾਊਟ, ਕੋਈ ਨਹੀਂ ਤੁਹਾਨੂੰ ਰੋਕਦਾ। ਆਪਣੇ ਸ਼ੌਂਕ ਤੁਸੀਂ ਜਿਹੜੇ ਵਧੀਆ ਹੈ ਉਹਨਾਂ ਨੂੰ ਤੁਸੀਂ ਪੂਰੇ ਕਰੋ, ਪਰ ਉਸ ਦੀ ਆੜ ਦੇ ਵਿੱਚ ਲੋਕਾਂ ਨੂੰ, ਬੱਚਿਆਂ ਨੂੰ, ਬੱਚੀਆਂ ਨੂੰ, ਮਾਵਾਂ ਨੂੰ ਤੰਗ ਕਰਨਾ ਇਹ ਠੀਕ ਨਹੀਂ ਆ। ਇਹ ਮਾੜੀ ਚੀਜ਼ ਹੈਗੀ ਆ। ਇਹ ਆਪਾਂ ਨੂੰ ਜਿਹੜੀ ਉਹ ਸਮਝ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਆ। ਕੋਈ ਤੱਤੇ ਹੋਣ ਦੀ ਲੋੜ ਨਹੀਂ ਇਹਦੇ ਵਿੱਚ। ਇਹ ਠੰਡੇ ਦਿਮਾਗ ਦੇ ਨਾਲ ਇਹ ਮਸਲਾ ਹੱਲ ਕਰਨ ਦੀ ਜਿਹੜੀ ਆਪਾਂ ਨੂੰ ਜ਼ਰੂਰਤ ਆ। ਮਸਲਾ ਇਸ ਲਈ ਆ ਵੀ ਇਹ ਪੂਰੀ ਕਮਿਊਨਿਟੀ ਦਾ ਇੱਕ ਮਸਲਾ ਇਹ ਬਣ ਰਿਹਾ ਆ, ਪੂਰੀ ਕਮਿਊਨਿਟੀ ਦਾ, ਪੂਰੇ ਭਾਈਚਾਰੇ ਦਾ ਬਣ ਰਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਾਣਾ ਕੀ ਆ, ਬਣਨਾ ਕੀ ਆ। ਸੋ ਆਪਾਂ ਇਸ ਦੇ ਉੱਤੇ ਪਹਿਲਾਂ ਹੀ ਠੱਲ ਪਾ ਲਈਏ, ਪਹਿਲਾਂ ਹੀ ਇਸ ਦੇ ਉੱਤੇ ਕਾਬੂ ਰੱਖੀਏ, ਥੋੜ੍ਹੀ ਨਿਮਰਤਾ ਦੇ ਨਾਲ ਰਹਿਣਾ ਸਿੱਖੀਏ ਤਾਂ ਭਾਈ ਚੰਗੇ ਰਵਾਂਗੇ। ਜਿੱਦਾਂ ਬਲਵਿੰਦਰ ਜੀ ਪਹਿਲਾਂ ਕਹਿ ਕੇ ਆਏ ਵੀ ਜਦੋਂ ਲੋਕ ਆਏ ਸੀ, ਜਦੋਂ ਅਜੇ ਪੈਰ ਨਹੀਂ ਸੀ ਲੱਗੇ, ਉਦੋਂ ਮਿਹਨਤਾਂ ਵੀ ਕਰਦੇ ਸੀ, ਉਦੋਂ ਕਿਰਦਾਰ ਉੱਚੇ ਸੀ। ਹੁਣ ਕੀ ਹੋਈ ਜਾਂਦਾ ਆ ਵੀ ਭਾਈ ਕਿਰਦਾਰ ਤਾਂ ਲੱਭਦੇ ਹੀ ਨਹੀਂ ਆ, ਮੋਰਲ ਕੀ ਆ, ਐਥਿਕਸ ਕੀ ਆ, ਉਹ ਸਾਰੀਆਂ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੀਆਂ ਆ। ਤੁਸੀਂ ਨਿਊਜ਼ੀਲੈਂਡ ਦੀ ਐਗਜ਼ਾਮਪਲ ਜਿਹੜੀ ਉਹ ਦੇ ਰਹੇ ਆ। ਹੁਣ ਪ੍ਰੋਬਲਮ ਕੀ ਆਈ ਹੈ, ਇੱਥੇ ਤਾਂ ਪੁੱਠੀਆਂ ਉਦਾਹਰਨਾਂ ਬਣੀਆਂ ਪਈਆਂ। ਆਪਾਂ ਨੂੰ ਕਿੰਨੀ ਵਾਰੀ ਟਰੱਕਿੰਗ ਸ਼ੋਅ ਕਰਦੇ ਹੋਏ ਲੋਕਾਂ ਨੇ ਕਿਹਾ ਇੰਸ਼ੋਰੈਂਸ ਵਾਲੇ, CHP ਵਾਲੇ, ਕਈ ਉਹ ਇਹਦੇ ਨਾਂ ਦੇ ਨਾਲ ਸਿੰਘ ਲੱਗਾ, ਪੱਕਾ ਕੋਈ ਪੁੱਠਾ ਕੰਮ ਕਰਨ ਡਿਆ ਹੋਣਾ, ਇਹਨੂੰ ਫੜੋ, ਇਹਨੂੰ ਰੋਕੋ, ਇਹਨੂੰ ਜਿਹੜੇ ਇਹ ਜ਼ਿਆਦਾ ਸਵਾਲ ਕਰੋ। ਹੁਣ ਤੁਸੀਂ ਦੇਖੋ ਵੀ ਬਣੀ ਕੀ ਜਾ ਰਿਹਾ ਹੈਗਾ। ਸੋ ਆਪਾਂ ਕਿਹੜੇ ਪਾਸੇ ਵੱਲ ਨੂੰ ਜਾ ਰਹੇ ਹਾਂ, ਕਮਿਊਨਿਟੀ ਨੂੰ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਧੱਕ ਰਹੇ ਹੈਗੇ ਆ। ਸੋ ਇਸ ਤੋਂ ਪਹਿਲਾਂ ਵੀ ਲੋਕ ਆਪਣੇ ਤੋਂ ਵੀ ਆਉਂਦੇ ਸਾਹਮਣੇ ਰਾਹ ਬਦਲ ਕੇ ਦੂਜੇ ਪਾਸੇ ਨੂੰ ਹੋ ਜਾਣ, ਭਈ ਇਦਾਂ ਦੀ ਨੌਬਤ ਜਿਹੜੀ ਉਹ ਨਾ ਆਵੇ। ਉਹ ਜਿਹੜੀਆਂ ਉਦਾਹਰਨਾਂ ਬਣੀਆਂ ਆ ਵੀ ਰਾਤ ਨੂੰ ਕਿਤੇ ਕੋਈ ਥਾਂ ਨਾ ਲੱਭੇ ਤੇ ਜਾ ਕੇ ਸਰਦਾਰ ਵਾਲੇ ਬੰਦੇ ਨੂੰ, ਪੰਜਾਬੀ ਦੇ ਕੋਲ ਜਾ ਕੇ ਤੇ ਮਦਦ ਮੰਗ ਲਈ, ਉਹ ਤੇਰੀ ਮਦਦ ਕਰੂਗਾ। ਉਹ ਉਦਾਹਰਨਾਂ ਕਿਤੇ ਰਹੇ, ਕਿਤੇ ਬੀਤੇ ਸਮੇਂ ਦੀਆਂ ਗੱਲਾਂ ਨਾ ਬਣ ਕੇ ਰਹਿ ਜਾਣ। ਆਪਾਂ ਉਦਾਹਰਨਾਂ ਇੱਥੇ ਵੀ ਸੈੱਟ ਕਰਨੀਆਂ, ਨਾ ਕਿ ਪੁੱਠੀਆਂ ਉਦਾਹਰਨਾਂ ਜਿਹੜੀਆਂ ਉਹ ਆਪਾਂ ਸੈੱਟ ਕਰੀਏ। ਚੰਗੀ ਚੀਜ਼ ਬਣੀਏ, ਚੰਗੀ ਚੀਜ਼ ਵੱਲ ਨੂੰ ਵਧੀਏ। ਹਾਂ ਜੀ, ਬਿਲਕੁਲ। ਜਾਂਦੇ ਜਾਂਦੇ ਦੱਸ ਦਈਏ ਵੀ ਸਾਡੇ ਨਾਲ ਫੇਸਬੁੱਕ ਤੇ ਅਮਰ ਸਿੰਘ ਜੀ ਜੁੜੇ, ਇੰਜੀਨੀਅਰ ਕਮਲਜੀਤ ਸਿੰਘ ਜੀ ਜੁੜੇ, ਪ੍ਰਗਟ ਸਿੰਘ ਬੱਲ, ਸੁਲੱਖਣ ਸਿੰਘ ਤੁੰਗ ਜੀ ਜੁੜੇ ਤੇ ਅਮਰ ਸਿੰਘ ਜੀ ਜੁੜੇ, ਤੇ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਦਰਸ਼ਕ ਫੇਸਬੁੱਕ ਤੇ ਜੁੜੇ, YouTube ਤੇ ਜੁੜੇ ਤੇ ਜਿਹੜੇ ਸਾਨੂੰ ਸੁਣ ਰਹੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਿਸਲ ਬਲੋਰਿੰਗ ਕਰਦੇ ਰਹੋ, ਜਿਹੜਾ ਤੁਹਾਡਾ ਫਰਜ਼ ਆ ਅਦਾ ਕਰਦੇ ਰਹੋ। ਔਰ ਇਹ ਗੱਲ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਇਕੱਲੇ ਇਹ ਨਹੀਂ ਗਾ ਕਿ ਪ੍ਰਵੀਨ ਸ਼ਰਮਾ ਆ ਗਿਆ ਇੱਥੇ ਅਮਰੀਕਾ, ਰਾਜ ਕਰਨਵੀਰ ਸਿੰਘ ਆ ਗਿਆ, ਉਹ ਕਮਿਊਨਿਟੀ ਦਾ ਇੱਕ ਰਿਪਰੈਜ਼ੈਂਟੇਟਿਵ ਬਣ ਕੇ ਆਇਆ ਵਾ। ਉਹਦੀ ਇੱਕ ਗਲਤੀ ਨਾਲ ਸਾਰੀ ਕਮਿਊਨਿਟੀ ਨੂੰ ਇੱਕ ਉਹੇ ਰੱਸੇ ਬੰਨਣਾ ਵਾ ਲੋਕਾਂ ਨੇ। ਸੋ ਕਮਿਊਨਿਟੀ ਕਿਹੋ ਜਿਹੀ ਬਣਾਉਣੀ ਆ, ਕਮਿਊਨਿਟੀ ਦਾ ਸਿਰ ਉੱਚਾ ਕਰਨਾ, ਮਾਪਿਆਂ ਦਾ ਸਿਰ ਉੱਚਾ ਕਰਨਾ, ਨੀਵਾਂ ਕਰਨਾ, ਇਹ ਸਾਡੇ ਆਪਦੇ ਤੇ ਆ। ਗਲਤੀਆਂ ਤੋਂ ਬਚੋ, ਵਧੀਆ ਜਿਹੜੇ ਸਮਾਜਿਕ ਪ੍ਰਾਣੀ ਬਣੋ, ਗੈਰ ਸਮਾਜੀ ਅਨਸਰ ਬਣਨ ਦੀ ਬਜਾਏ ਸਮਾਜਿਕ ਪ੍ਰਾਣੀ ਬਣੀਏ। ਅਸੀਂ ਸਾਰੇ ਪਰਿਵਾਰਾਂ ਵਾਲੇ ਆ, ਭੰਡਣ ਨੂੰ, ਨਿੰਦਣ ਨੂੰ ਜੀ ਨਹੀਂ ਕਰਦਾ, ਪਰ ਜਦੋਂ ਗੱਲ ਆ ਜਾਂਦੀ ਹੈ ਪੰਜਾਬੀਅਤ ਤੇ, ਪੰਜਾਬ ਤੇ, ਭਾਈਚਾਰੇ ਤੇ, ਉਦੋਂ ਫਿਰ ਸਾਨੂੰ ਕੁਝ ਚੀਜ਼ਾਂ ਤੇ ਵਿਚਾਰਨਾ ਪੈਂਦਾ ਔਰ ਵਿਚਾਰ ਦੇ ਰਾਂਗੇ। ਤੁਹਾਡਾ ਸਾਰਿਆਂ ਦਾ ਸਹਿਯੋਗ ਮਿਲਦਾ ਰਹੇ ਜੀ। ਸੋ ਪ੍ਰਵੀਨ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਤੇ ਜਾਣ ਤੋਂ ਪਹਿਲਾਂ ਇੱਕ ਚੀਜ਼ ਜਿਹੜੀ ਜ਼ਰੂਰ ਕਹਿਣਾ ਚਾਹੁੰਦਾ ਸਾਡੀਆਂ ਸਾਰੀਆਂ ਮਾਵਾਂ ਤੇ ਭੈਣਾਂ ਨੂੰ, ਤੁਹਾਡੇ ਨਾਲ ਇਦਾਂ ਦੀ ਕੋਈ ਹਰਾਸਮੈਂਟ, ਈਵ ਟੀਜ਼ਿੰਗ ਕਰ ਰਿਹਾ ਆ, ਚੁੱਪ ਨਾ ਰਹੋ, ਅਥਾਰਟੀਜ਼ ਨੂੰ ਦੱਸੋ, ਉਹਨਾਂ ਲੋਕਾਂ ਦੀ ਜਿਹੜੀ ਉਹ ਸ਼ਿਕਾਇਤ ਕਰੋ। ਪਿੱਛੇ ਨਹੀਂ, ਇਹੋ ਜਿਹੇ ਲੋਕਾਂ ਦੀ ਵਿਸਲ ਬਲੋ ਕਰੋ, ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹ ਹਰ ਵਾਰੀ ਕਰਕੇ ਇਹਨਾਂ ਦਾ ਹੌਸਲਾ ਤਾਂ ਬੁਲੰਦ ਹੁੰਦਾ, ਕੋਈ ਸ਼ਿਕਾਇਤ ਨਹੀਂ ਕਰ ਰਿਹਾ ਇਹਨਾਂ ਦੀ। ਇਹਨਾਂ ਨੂੰ ਦੱਸੋ ਵੀ ਇਹ ਪੰਜਾਬ ਨਹੀਂ ਆ, ਇਹ ਇੰਡੀਆ ਨਹੀਂ ਆ, ਇਹ ਅਮਰੀਕਾ ਹੈ। ਜੇ ਤੁਸੀਂ ਪੁੱਠਾ ਕੰਮ ਕਰੋਗੇ, ਇਹਦੇ ਤੁਹਾਨੂੰ ਪੁੱਠੇ ਨਤੀਜੇ ਜਿਹੜੇ ਉਹ ਝੱਲਣੇ ਹੀ ਪੈਣੇ ਆ। ਸੋ ਇਹਨਾਂ ਦੀ ਸਹੁੰ ਨਾ, ਡਟ ਕੇ ਅੱਗੇ ਆ ਕੇ, ਚਾਹੇ ਅਨੋਨਿਮਸ ਰਹਿ ਕੇ, ਗੁਪਤ ਰਹਿ ਕੇ ਸ਼ਿਕਾਇਤ ਕਰੋ। ਸ਼ਿਕਾਇਤ ਜ਼ਰੂਰ ਇਹਨਾਂ ਜਿਹੜੇ ਸ਼ਰਾਰਤੀ ਅਨਸਰਾਂ ਦੀ ਜਿਹੜੀ ਉਹ ਜ਼ਰੂਰ ਕਰਿਆ ਕਰੋ, ਤਾਂ ਜੋ ਇਹਨਾਂ ਨੂੰ ਵੀ ਸਬਕ ਜਿਹੜਾ ਉਹ ਜ਼ਰੂਰ ਮਿਲੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।